ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 2 ਜਨਵਰੀ ਦਿਨ ਸੋਮਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰੋ ਨੰਬਰ 408 272 2500 4082722500। ਇਸ ਦੇ ਨਾਲ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਲਾਲੀ ਸਿੱਧੂ ਜੀ, ਜੱਸੀ ਗਿੱਲ ਜੀ, ਰਜਿੰਦਰ ਚੌਹਾਨ ਜੀ ਬੇਕਰਸਫੀਲਡ ਤੋਂ, ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰੀਏ ਵੀ ਸੁਪਰੀਮ ਕੋਰਟ ਨੇ ਭਾਰਤੀ ਕ੍ਰਿਕਟ ਬੋਰਡ ਦੇ ਜਿਹੜੇ ਮੁਖੀ ਨੂੰ ਆਊਟ ਕੀਤਾ। निकलना खुल्द से आदम का सुनते आए हैं, लेकिन बड़ा बेआबरू होकर तेरे कोचे से हम निकले। बड़ा बेआबरू होके निकलिਆ ਸਾਡਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਮੁਖੀਆ ਅਨੁਰਾਗ ਠਾਕਰ ਨੇ ਠਾਕਰਾਂ ਵਾਲੀ ਕੀਤੀ ਤੇ ਸੁਪਰੀਮ ਕੋਰਟ ਨੂੰ ਬਹੁਤਾ ਸੀਰੀਅਸਲੀ ਨਹੀਂ ਲਿਆ, ਕਿਉਂਕਿ ਸੁਪਰੀਮ ਕੋਰਟ ਨੇ ਜੁਲਾਈ 18 ਨੂੰ ਇੱਕ ਫੈਸਲਾ ਦਿੱਤਾ ਸੀ ਕਿ ਭਾਈ ਲੋਢਾ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੁਹਾਨੂੰ ਹਰ ਹਾਲ ਲਾਗੂ ਕਰਨੀਆਂ ਪੈਣੀਆਂ ਨੇ। ਪਰ ਇਹ ਮੈਂਬਰ ਪਾਰਲੀਮੈਂਟ ਆ, ਨਾਲ ਸਾਬਕਾ ਮੁੱਖ ਮੰਤਰੀ ਦਾ ਮੁੰਡਾ ਵੀ ਆ, ਉਤੋਂ ਸਰਕਾਰ ਵੀ ਇਹਨਾਂ ਦੀ ਆ। ਇਹਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸੁਪਰੀਮ ਕੋਰਟ ਨੇ ਬਾਅਦ ਚ ਇੱਕ ਵਾਰੀ ਫਿਰ ਕਿਹਾ ਕਿ ਭਾਈ ਤੁਹਾਨੂੰ ਇਹ ਸਾਰਾ ਕੁਛ ਲਾਗੂ ਕਰਨਾ ਪੈਣਾ। ਇਹਨੇ ਜਾ ਕੇ ਹਲਫਨਾਮਾ ਦੇ ਦਿੱਤਾ ਕਿ ਜੀ ਸਾਨੂੰ ਜਿਹੜੀਆਂ ਸਟੇਟ ਐਸੋਸੀਏਸ਼ਨਾਂ ਨੇ ਕ੍ਰਿਕਟ ਦੀਆਂ ਉਹ ਸਹਿਯੋਗ ਨਹੀਂ ਕਰਦੀਆਂ, ਉਹ ਕਰਦੀਆਂ, ਉਹ ਕਰਦੀਆਂ। ਪਰ ਆਖਰਕਾਰ ਅੱਜ ਉਹ ਘੜੀ ਆ ਗਈ ਜਦੋਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਲਾ ਕੇ ਪਰਾਂ ਮਾਰਿਆ ਤੇ ਇੱਕ 11 ਮੈਂਬਰੀ ਕਮੇਟੀ ਹੈ ਜਿਹੜੀ ਗਠਿਤ ਕਰ ਦਿੱਤੀ, ਜਿਹਨੂੰ ਹੁਣ ਮੇਰੇ ਖਿਆਲ ਦੇ ਨਾਲ ਜੱਜਾਂ ਦੀ ਨਿਗਰਾਨੀ 'ਚ ਚਲਾਇਆ ਜਾਏਗਾ। ਯਾਨੀ ਜਿਹੜੀ ਕ੍ਰਿਕਟ ਆ ਹੁਣ ਜੱਜਾਂ ਦੀ ਨਿਗਰਾਨੀ 'ਚ ਖੇਡੀ ਜਾਇਆ ਕਰੇਗੀ। ਇਹ ਤੇ ਜਿਹੜਾ ਮੁੱਖ ਸਚਿਵ ਆ, ਜਿਹਨੂੰ ਆਪਾਂ ਸੈਕਟਰੀ ਕਹਿ ਦਿੰਦੇ ਆ, ਉਹ ਜਨਰਲ ਸੈਕਟਰੀ ਆ ਜਿਹੜਾ BCCI ਦਾ, ਉਹ ਵੀ ਲਾ ਦਿੱਤਾ। ਨਾਲ 4-5 ਸਿਲੈਕਟਰ ਆ ਜਿਹੜੇ, ਉਹਨਾਂ ਦੀ ਵੀ ਛੁੱਟੀ ਹੋ ਗਈ ਹੈ। ਅਸਲ ਦੇ ਵਿੱਚ ਕ੍ਰਿਕਟ ਦੇ ਸ਼ੁੱਧੀਕਰਨ ਵਾਸਤੇ ਲੋਢਾ ਕਮਿਸ਼ਨ ਬਣਿਆ ਸੀ। ਲੋਢਾ ਕਮਿਸ਼ਨ ਐਵੇਂ ਨਹੀਂ ਸੀ ਬਣਿਆ, ਇਹਦੇ ਪਿੱਛੇ ਇੱਕ ਕਹਾਣੀ ਹੈ। ਕਹਾਣੀ ਬਿਹਾਰੀ ਹੈ, ਇੱਕ ਬਿਹਾਰੀ ਬੰਦੇ ਤੋਂ ਸ਼ੁਰੂ ਹੁੰਦੀ ਹੈ। ਉਹਦਾ ਨਾਂ ਆ ਅਦਿੱਤਿਆ ਵਰਮਾ। ਅਦਿੱਤਿਆ ਵਰਮਾ ਨੇ ਲੜਾਈ ਲੜੀ 2007 ਤੋਂ। ਉਹਨੇ ਕ੍ਰਿਕਟ ਦੇ ਵਿੱਚ ਚੱਲਦੀਆਂ ਰਿਸ਼ਤਾਖੋਰੀ ਦੀਆਂ ਕਹਾਣੀਆਂ, ਵਿਤਕਰੇਬਾਜ਼ੀਆਂ, ਬਹੁਤ ਕੁਝ ਕੱਢ ਕੇ ਲਿਆਂਦਾ। ਅਦਾਲਤਾਂ ਦੇ ਵਿੱਚ ਉਹਨੇ ਲੜਾਈਆਂ ਲੜੀਆਂ, ਅਖੀਰ ਮਸਲਾ ਸੁਪਰੀਮ ਕੋਰਟ ਤੱਕ ਗਿਆ। ਸੁਪਰੀਮ ਕੋਰਟ ਨੇ ਲੋਢਾ ਕਮਿਸ਼ਨ ਦਾ ਗਠਨ ਕੀਤਾ। ਜਸਟਿਸ ਲੋਢਾ ਜਿਹੜਾ ਉਹ ਉਹੀ ਸ਼ਖਸ ਆ ਜਿਹਨੇ ਕੋਲਾ ਘੁਟਾਲੇ ਦੇ ਵਿੱਚ ਇਹ ਹੁਕਮ ਦਿੱਤਾ ਸੀ ਕਿ CBI ਕੇਂਦਰ ਸਰਕਾਰ ਨੂੰ ਇਸ ਮਸਲੇ ਦੀ ਕੋਈ ਜਾਣਕਾਰੀ ਨਹੀਂ ਦੇਗੀ, ਕਿਉਂਕਿ ਸਰਕਾਰ ਤੇ ਆਪ ਦੋਸ਼ੀ ਆ ਉਸ ਮਾਮਲੇ ਦੇ ਵਿੱਚ। ਤਾਂ ਉਸ ਮੁਤਲਕ ਜਿਹੜੇ ਇਹਨੇ ਕਰੜੇ ਸਟੈਂਡ ਲਏ ਸਨ, ਉਹ ਅੱਜ ਵੀ ਲੋਕਾਂ ਨੂੰ ਯਾਦ ਆ। ਜਸਟਿਸ ਲੋਢਾ ਦਾ ਫਿਰ ਕਮਿਸ਼ਨ ਜਦੋਂ ਗਠਿਤ ਹੋਇਆ, ਉਹਨੇ ਕੁਝ ਸਿਫਾਰਸ਼ਾਂ ਜਿਹੜੀਆਂ ਸੁਝਾਈਆਂ ਸਨ, ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਮੈਂ ਕੁਝ ਤੁਹਾਨੂੰ ਦੱਸ ਦਿੰਦਾ। ਇੱਕ ਤੇ ਇਹ ਕਿ ਕੋਈ ਵੀ ਜਿਹੜਾ ਅਹੁਦੇਦਾਰ ਹੈ ਉਹ 70 ਸਾਲ ਤੋਂ ਉੱਤੇ ਨਹੀਂ ਹੋਏਗਾ। ਦੂਜਾ ਕਿ ਸਰਕਾਰ ਦਾ ਕੋਈ ਮੰਤਰੀ ਤੇ ਬਿਊਰੋਕਰੇਟ ਹੈ ਜਿਹੜਾ, ਉਹ ਬੋਰਡ ਦਾ ਕੋਈ ਵੀ ਅਹੁਦਾ ਨਹੀਂ ਲੈ ਸਕਦਾ, ਤੇ ਇੱਕ ਵਿਅਕਤੀ ਇੱਕ ਹੀ ਅਹੁਦਾ ਲੈ ਸਕਦਾ। ਹੁਣ ਇੱਕ ਵਿਅਕਤੀ ਇੱਕ ਹੀ ਅਹੁਦਾ ਲੈ ਸਕਦਾ ਹੈ, ਇਹ ਤੇ ਗੱਲ ਠੀਕ ਆ। ਅਨੁਰਾਗ ਠਾਕਰ ਦੇ ਕੋਲ ਤੁਹਾਨੂੰ ਪਤਾ ਕਿੰਨੇ ਅਹੁਦੇ ਸਨ? ਜੇ ਮੈਂ ਤੁਹਾਨੂੰ ਗਿਣਾ ਕੇ ਦੱਸਾਂ ਤੁਸੀਂ ਦੰਗ ਰਹਿ ਜਾਓਗੇ। ਇੱਕ ਤੇ ਮੈਂਬਰ ਪਾਰਲੀਮੈਂਟ ਹੈ ਹੀ ਹੈ, ਜਿਹੜੀ ਹਿਮਾਚਲ ਪ੍ਰਦੇਸ਼ ਹੈ ਉਸ ਕ੍ਰਿਕਟ ਐਸੋਸੀਏਸ਼ਨ ਦਾ ਮੁਖੀ ਹੈ, ਓਲੰਪਿਕ ਸੰਘ ਦਾ ਮੀਤ ਪ੍ਰਧਾਨ ਆ, ਹੋਰ ਛੋਟੇ ਮੋਟੇ ਤੇ ਪਤਾ ਹੀ ਨਹੀਂ ਕਿੰਨੇ ਕੁ ਅਹੁਦੇ ਆ। ਦੇਖੋ ਇਹ ਹਿਸਾਬ ਕਿਤਾਬ ਜੇ ਲਾਈਏ ਤੇ ਮੈਂ ਹੈਰਾਨ ਹੋ ਜਾਣਾ। ਆ ਸਾਡਾ ਪਰਮਿੰਦਰ ਸਿੰਘ ਢੀਂਡਸਾ ਨਾਲ ਵਿੱਤ ਮੰਤਰੀ ਹੈ ਸਟੇਟ ਦਾ, ਨਾਲ ਉਹ ਸਾਈਕਲਿੰਗ ਫੈਡਰੇਸ਼ਨ ਦਾ ਮੁਖੀ ਹੈ। ਇੱਕ ਇੱਥੇ ਸੱਜਣ ਹੋ ਰਿਹਾ ਕਾਂਗਰਸੀ ਹੈ, ਉਹਨੇ ਮੇਰੇ ਖਿਆਲ ਦੇ ਨਾਲ ਕਦੇ ਗਲੇਲ ਨਹੀਂ ਫੜ ਕੇ ਵੇਖੀ ਤੇ ਉਹ ਤੀਰ ਅੰਦਾਜ਼ੀ ਜਿਹੜੀ ਹੈ ਉਹਦਾ ਮੁਖੀ ਬਣਿਆ ਫਿਰਦਾ। ਇੱਕ ਭਾਰਤੀ ਜਨਤਾ ਪਾਰਟੀ ਵਾਲਾ, ਉਹਨੇ ਮੈਨੂੰ ਲੱਗਦਾ ਕਦੇ ਚਿੜੀ ਦੀ ਪੂਛ ਨਹੀਂ ਫੜੀ ਹੋਣੀ, ਉਹ ਚਿੜੀ ਬੱਲੇ ਦੀ ਫੈਡਰੇਸ਼ਨ ਦਾ ਮੁਖੀ ਬਣਿਆ ਫਿਰਦਾ। ਸੋ ਜਿਹੜੇ ਲੋਕ ਨਾਲ ਸਿਆਸਤ ਚਲਾਈ ਜਾਂਦੇ ਨੇ, ਨਾਲ ਉਹ ਖੇਡ ਫੈਡਰੇਸ਼ਨਾਂ ਤੇ ਅਹੁਦੇਦਾਰ ਬਣ ਕੇ ਕਾਬਜ਼ ਹੋਏ ਬੈਠੇ ਆ। ਸੋ ਇਹ ਜਿਹੜਾ ਅਨੁਰਾਗ ਠਾਕਰ ਸੀ ਤੇ ਪਹਿਲੇ ਝਟਕੇ ਦੇ ਵਿੱਚ ਹੀ ਜਾਂਦਾ ਸੀ, ਕਿਉਂਕਿ ਇਹਦੇ ਕੋਲ
ਇੱਕ ਤੋਂ ਵੱਧ ਅਹੁਦੇ ਆ। ਦੂਜੀ ਗੱਲ ਇਹ ਆ ਕਿ ਅਨੁਰਾਗ ਠਾਕਰ ਦੇ ਖਿਲਾਫ ਹੁਣ ਕਾਰਵਾਈ ਵੀ ਹੋ ਸਕਦੀ ਹੈ। ਇੱਕ ਤੇ ਝੂਠਾ ਹਲਫਨਾਮਾ ਦੇਣ ਅਤੇ ਦੂਸਰਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਵੱਗਿਆ ਕਰਨ ਦਾ ਇਹਨੂੰ ਨੋਟਿਸ ਵੀ ਜਾਰੀ ਹੋ ਗਿਆ। ਆਉਣ ਵਾਲੇ ਦਿਨਾਂ 'ਚ ਅਨੁਰਾਗ ਠਾਕਰ ਹੈ ਜਿਹੜਾ ਉਹ ਮੁਸ਼ਕਲਾਂ 'ਚ ਘਿਰ ਸਕਦਾ ਹੈ। ਸੁਪਰੀਮ ਕੋਰਟ ਦਾ ਇਹ ਫੈਸਲਾ ਜਿਹੜਾ ਬਹੁਤ ਹੀ ਵਧੀਆ ਕ੍ਰਿਕਟ ਦੇ ਹਿੱਤ ਦੇ ਵਿੱਚ, ਪਰ ਮੈਂ ਮੰਨਦਾ ਵਾਂ ਕਿ ਇਹ ਜੇ ਨਜ਼ੀਰ ਬਣ ਗਈ ਹੈ, ਮਿਸਾਲ ਬਣ ਗਈ ਹੈ, ਤੇ ਇਸ ਮਿਸਾਲ ਨੂੰ ਅੱਗੇ ਵੀ ਤੋਰਨਾ ਚਾਹੀਦਾ। ਹੋਰ ਖੇਡਾਂ ਦੇ ਵਿੱਚ ਜਿਹੜੇ ਆ ਕਲਮਾਡੀ, ਸ਼ਲਮਾਡੀ ਤੇ ਚੁਟਾਲਿਆਂ ਵਰਗੇ ਫਸੇ ਫਿਰਦੇ ਆ, ਇਹਨਾਂ ਨੂੰ ਜੀ ਵੀ ਹੂੰਜ ਕੇ ਬਾਹਰ ਸੁੱਟਣਾ ਚਾਹੀਦਾ ਹੈ, ਕਿਉਂਕਿ ਜਿੰਨਾ ਚਿਰ ਇਹ ਲੋਕ ਖੇਡਾਂ ਨੂੰ ਚਲਾਉਣਗੇ, ਖੇਡਾਂ ਚੰਗੀ ਤਰ੍ਹਾਂ ਚੱਲ ਨਹੀਂ ਸਕਦੀਆਂ, ਕਿਉਂਕਿ ਇਹਨਾਂ ਦੇ ਹੱਥ 'ਚ ਆਈਆਂ ਡੋਰਾਂ ਜਿਹੜੀਆਂ ਉਹ ਹਮੇਸ਼ਾ ਪੁੱਠੀ ਦਿਸ਼ਾ ਵੱਲ ਹੀ ਜਾਂਦੀਆਂ। ਜੀ ਬਿਲਕੁਲ ਜੀ, ਕੋਈ ਸ਼ੱਕ ਵਾਲੀ ਗੱਲ ਨਹੀਂ ਆ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਧਰਮ ਦੇ ਨਾਂ 'ਤੇ ਵੋਟਾਂ ਮੰਗਣੀਆਂ ਹੋਣਗੀਆਂ ਬੰਦ। ਮੈਂ ਕਹਿੰਦਾ ਕਿ ਸੁਪਰੀਮ ਕੋਰਟ ਨੇ ਜਨਤਾ ਨੂੰ ਹੈਪੀ ਨਿਊ ਈਅਰ ਦੇ 2 ਤੋਹਫੇ ਦਿੱਤੇ ਆ। ਇੱਕ ਤੇ ਕ੍ਰਿਕਟ ਵਾਲਾ, ਦੂਜਾ ਇਹ ਅੱਜ ਦੇ ਦਿੱਤਾ, ਕਿਉਂਕਿ ਦੇਖੋ ਧਰਮ ਨੂੰ ਸੰਦ ਬਣਾ ਲਿਆ ਸਿਆਸਤ ਨੇ। ਅੱਜ ਸਭ ਤੋਂ ਕਾਰਗਰ ਹਥਿਆਰ ਹੈ ਧਰਮ। ਧਰਮ ਹੀ ਕਿਉਂ, ਜ਼ਾਤ, ਭਾਸ਼ਾਵਾਦ, ਖਿੱਤਰਵਾਦ, ਫਿਰਕਾਵਾਦ, ਇਹ ਸਭ ਕੁਛ ਹੈ ਜਿਹੜਾ ਅੱਜ ਸਿਆਸਤ ਦਾ ਇੱਕ ਬਹੁਤ ਵੱਡਾ ਸੰਦ ਆ, ਜਿਹਨੂੰ ਵਰਤ ਕੇ ਉਹ ਵੋਟਾਂ ਦੀ ਘਾਟੀ ਖੱਟਦੇ ਆ। ਸਾਡੇ ਪੰਜਾਬ ਦੇ ਵਿੱਚ ਕੀ ਹੁੰਦਾ, ਭਾਵਨਾਤਮਕ ਮੁੱਦੇ, ਜਜ਼ਬਾਤ ਭੜਕਾਏ ਜਾਂਦੇ ਆ, ਜਜ਼ਬਾਤ ਤੋੜੇ ਜਾਂਦੇ, ਮਰੋੜੇ ਜਾਂਦੇ, ਕਿੰਨਾ ਕੁਛ ਹੁੰਦਾ ਹੈ। ਪਰ ਕਦੇ ਧਰਮ ਨੂੰ ਨਾ ਇਹਨਾਂ ਨੇ ਸਤਿਕਾਰ ਦਿੱਤਾ, ਮਨੋਂ ਨਾ ਧਰਮ ਦਾ ਪਸਾਰ ਕੀਤਾ ਤੇ ਕੀਤਾ ਧਰਮ ਦਾ ਨੁਕਸਾਨ ਕੀਤਾ, ਤੇ ਜਿਹੜੀ ਸਵਾਰੀ ਕੀਤੀ ਸਿਆਸਤ ਦੀ ਉਹ ਧਰਮ ਦੇ ਮੋਹਰਾਂ ਤੇ ਬਹਿ ਕੇ ਕੀਤੀ ਹੈ। ਇਹ ਸੁਪਰੀਮ ਕੋਰਟ ਨੇ ਅੱਜ ਸਾਫ਼ ਕਰ ਦਿੱਤਾ ਕਿ ਧਰਮ, ਭਾਸ਼ਾ, ਜ਼ਾਤ, ਫਿਰਕੇ ਦੇ ਆਧਾਰ ਤੇ ਤੁਸੀਂ ਵੋਟ ਨਹੀਂ ਮੰਗ ਸਕਦੇ, ਔਰ ਨਾਲ ਇਹ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਕਰਨਾ ਇਹ ਵੀ ਇੱਕ ਤਰ੍ਹਾਂ ਨਾਲ ਭ੍ਰਿਸ਼ਟਾਖੋਰੀ ਹੋਏਗੀ। ਜਿਵੇਂ ਆਪਾਂ ਧਰਮ ਜਾਂ ਰਾਸ਼ਟਰ ਦਾ ਕੋਈ ਪ੍ਰਤੀਕ ਹੈ ਜਿਹੜਾ ਨਹੀਂ ਵਰਤ ਸਕਦੇ ਚੋਣਾਂ 'ਚ, ਸੋ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪ੍ਰਕਿਰਿਆ ਹੈ, ਇਲੈਕਸ਼ਨ ਪ੍ਰਕਿਰਿਆ ਹੈ ਜਿਹੜੀ, ਉਹ ਧਰਮ ਨਿਰਪੇਖ ਹੋਣੀ ਚਾਹੀਦੀ ਹੈ, ਧਰਮ ਨਿਰਪੱਖ ਹੋਣੀ ਚਾਹੀਦੀ ਹੈ। ਇਹਦੇ 'ਚ ਧਰਮ ਦਾ ਜਿਹੜਾ ਇੰਟਰਫੇਰੈਂਸ ਨਹੀਂ ਹੋਣਾ ਚਾਹੀਦਾ। ਸਾਰੇ ਮੁਲਕ ਨੇ ਸਵਾਗਤ ਕੀਤਾ ਹੈ ਇਸ ਇਤਿਹਾਸਕ ਫੈਸਲੇ ਦਾ, ਪਰ ਨਾਲ ਸਾਰਿਆਂ ਨੇ ਸੰਸਾ ਵੀ ਜ਼ਾਹਰ ਕੀਤਾ ਹੈ ਕਿ ਇਹ ਲਾਗੂ ਹੋਣ ਦੇਣਗੇ ਲੋਕ ਜਿਹੜੇ ਕਰਦੇ ਹੀ ਧਰਮ ਦੀ ਰਾਜਨੀਤੀ ਹੈ, ਨਿਰੋਲ ਧਰਮ ਆਧਾਰਿਤ ਰਾਜਨੀਤੀ ਕਰਨ ਵਾਲੇ ਲੋਕ ਆਪਾ ਵਿਰੋਧੀ ਫੈਸਲਾ ਜਿਹੜਾ ਉਹ ਲਾਗੂ ਹੋਣ ਦੇਣਗੇ, ਕਿਉਂਕਿ ਲਾਗੂ ਤੇ ਇਹਨਾਂ ਨੇ ਕਰਨਾ ਨਾ, ਅਮਲ 'ਚ ਲਿਆਉਣ ਦੀ ਇਹਨਾਂ ਦੀ ਜ਼ਿੰਮੇਵਾਰੀ ਹੈ। ਪਰ ਹਾਲਾਤ ਜਿਹੜੇ ਆ ਬਹੁਤ ਵਿਗੜੇ ਹੋਏ ਨੇ। ਇਹ ਤੇ ਹੁਣ ਚੋਣ ਕਮਿਸ਼ਨ ਹੈ ਜਿਹੜਾ ਉਹ ਸਖਤ ਹੋਵੇ, ਸੁਪਰੀਮ ਕੋਰਟ ਆਪਣੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਥੋੜ੍ਹਾ ਜਿਹਾ ਸਖਤ ਹੋਵੇ, ਫਿਰ ਗੱਲ ਬਣਦੀ ਹੈ। ਨਹੀਂ ਤੇ ਤੁਹਾਨੂੰ ਪਤਾ ਬਹੁਤ ਸਾਰੇ ਹੁਕਮ ਹੈ ਜਿਹੜੇ ਉਹ ਹੁਕਮ ਕਾਗਜ਼ਾਂ ਦੇ ਵਿੱਚੋਂ ਤੇ ਨਿਕਲ ਆਉਂਦੇ ਆ, ਪਰ ਅੱਗੇ ਅਮਲ 'ਚ ਆਉਂਦੇ ਨਹੀਂ। ਤੁਹਾਨੂੰ ਯਾਦ ਹੋਣਾ ਸੁਪਰੀਮ ਕੋਰਟ ਨੇ ਪਿੱਛੇ ਜੇ ਇੱਕ ਬਹੁਤ ਵੱਡਾ ਹੁਕਮ ਪੰਜਾਬ ਦੇ ਨਾਲ ਜੁੜਿਆ ਦਿੱਤਾ ਸੀ ਕਿ ਭਾਈ ਇੱਥੇ ਤਨਖਾਹਾਂ ਜਿਹੜੀਆਂ ਇਕੁਅਲ ਹੋਣਗੀਆਂ, ਬਰਾਬਰ ਹੋਣਗੀਆਂ, ਬਰੋਬਰ ਹੋਣਗੀਆਂ, ਚਾਹੇ ਕੋਈ ਮੁਲਾਜ਼ਮ ਕੱਚਾ ਚਾਹੇ ਪੱਕਾ, ਤੇ ਉਹ ਦੇਖੋ ਅੜਾ ਕੇ ਬਹਿ ਗਏ। ਸਰਕਾਰ ਜਾਣ ਵਾਲੀ ਹੈ, ਉਹ ਹੁਕਮ ਲਾਗੂ ਨਹੀਂ ਹੋਇਆ। ਇਹਨਾਂ ਨੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ, ਆਖੇ ਜੀ ਇਹ ਕਮੇਟੀ ਸਾਰੇ ਮਸਲੇ ਦੀ ਨਜ਼ਰਸਾਨੀ ਕਰੇਗੀ, ਰਿਵਾਈਜ਼ ਕਰੇਗੀ ਇਹਨੂੰ। ਹਾਲੇ ਤੱਕ ਉਹ ਕਮੇਟੀ ਦੀਆਂ ਅੱਖਾਂ ਹੀ ਨਹੀਂ ਖੁੱਲੀਆਂ, ਉਹਨੇ ਨਜ਼ਰਸਾਨੀ ਕੀ ਕਰਨੀ ਸੀ, ਉਹਦੀ ਤੇ ਨਜ਼ਰ ਹੀ ਨਹੀਂ ਹਾਲੇ ਤੱਕ ਪੱਟ ਹੋਈ। ਸੋ ਇਹੋ ਜਿਹੇ ਇਹ ਹਥਿਆਰ ਲੱਭ ਲੈਂਦੇ ਆ, ਇਹੋ ਜਿਹੇ ਢੰਗ ਲੱਭ ਲੈਂਦੇ ਆ, ਚੋਰ ਮੋਰੀਆਂ ਬਣਾ ਲੈਂਦੇ ਆ, ਜਿਨ੍ਹਾਂ ਦੇ ਵਿੱਚੋਂ ਇਹ ਚੋਰੀਆਂ ਕਰ ਜਾਂਦੇ ਆ। ਇਹ ਚੋਰ ਮੋਰੀਆਂ ਬੰਦ ਕਰਕੇ ਜੇ ਅਫੈਂਸ ਬਣ ਗਿਆ ਤੇ ਫਿਰ ਇਹਦੇ ਤੇ ਕਾਰਵਾਈਆਂ ਜਿਹੜੀਆਂ ਉਹ ਵੀ ਸਖਤ ਹੋਣੀਆਂ ਚਾਹੀਦੀਆਂ। ਜੇ ਇਸ ਤਰ੍ਹਾਂ ਹੋ ਜਾਵੇ ਤੇ ਬਹੁਤ ਚੰਗੀ ਗੱਲ ਆ, ਕਿਉਂਕਿ ਲੋਕਾਂ ਦੀ ਸ਼ਰਧਾ, ਲੋਕਾਂ ਦੀ ਭਾਵਨਾ, ਲੋਕਾਂ ਦੀ ਆਸਥਾ ਜਿਹੜੀ ਉਹ ਵੀ ਤੇ ਵੇਚੀ ਜਾ ਰਹੀ ਹੈ ਨਾ ਸਿਆਸਤ ਦੇ ਬਾਜ਼ਾਰ 'ਚ। ਇੱਕ ਡੇਰਾ ਹੈ, ਉਹਦਾ ਮੁਖੀ, ਕਈ ਕਿਸਮ ਦੇ ਉਹਦੇ ਤੇ ਦੋਸ਼ ਲੱਗਦੇ ਆ ਸਰਸਿਆਲੇ ਤੇ। ਉਹ ਕੀ ਕਰਦੇ ਆ, ਉਹਨਾਂ ਦੇ ਨਾਲ ਲੱਖਾਂ ਪੈਰੋਕਾਰ ਜੁੜੇ ਆ, ਠੀਕ ਹੈ, ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ, ਉਹਨਾਂ ਦੀ ਆਸਥਾ ਹੈ, ਪਰ ਉਹਨਾਂ ਦੀ ਆਸਥਾ ਦਾ ਅੱਗੇ ਜਾ ਕੇ ਮੁੱਲ ਕੀ ਵੱਟਿਆ ਜਾਂਦਾ ਹੈ। ਉਹਨਾਂ ਦੀ ਇੱਕ ਡੇਰੇ ਦੀ ਬਕਾਇਦਾ ਸਿਆਸੀ ਵਿੰਗ ਬਣੀ ਹੋਈ ਹੈ, ਸਿਆਸੀ ਕਮੇਟੀ ਜਿਹੜੇ ਮਸਲੇ ਦੇਖਦੀ ਹੈ, ਸਿਆਸੀ ਕਮੇਟੀ ਬਣੀ ਹੋਈ ਹੈ ਜਿਹੜੀ ਫੈਸਲਾ ਕਰਦੀ ਹੈ ਕਿ ਭਾਈ ਇਹਨੂੰ ਵੋਟ ਪਾਉਣੀ ਹੈ। ਉਹ ਸਾਰੇ ਪੈਰੋਕਾਰ ਫਿਰ ਉਸ ਪਾਰਟੀ ਨੂੰ ਵੋਟ ਪਾਉਂਦੇ ਆ। ਦੇਖੋ, ਵੋਟ ਇੱਕ ਬੰਦੇ ਦਾ ਨਿੱਜੀ ਅਧਿਕਾਰ ਹੈ, ਧਰਮ ਇੱਕ ਨਿੱਜੀ ਅਧਿਕਾਰ ਹੈ, ਪਰ ਦੋਵਾਂ ਦੇ ਵਿੱਚ ਫਰਕ ਹੈ। ਧਰਮ ਨੂੰ ਮੰਨਣਾ, ਵੋਟ ਜਿਹੜੀ ਹੈ, ਦੋਹਾਂ ਹੈ ਨਿੱਜੀ ਹੈ, ਦੋਨਾਂ ਦਾ ਮਸਲਾ ਜਿਹੜਾ ਉਹ ਨਿੱਜੀ ਹੈ, ਬੰਦੇ ਦੀ ਨਿਜਤਾ ਦੇ ਨਾਲ ਜੁੜਿਆ, ਪਰ ਦੋਵੇਂ ਵੱਖੋ ਵੱਖ ਹੈ, ਤੇ ਇੱਥੇ ਦੋਨੇ ਇਕੱਠੇ ਕਰਕੇ ਉਹਦਾ ਮੁੱਲ ਵੱਟ ਲਿਆ ਜਾਂਦਾ। ਸੋ ਇਹ ਬਹੁਤ ਵੱਡੇ ਪੱਧਰ ਤੇ ਜਿਹੜਾ
ਧਰਮ ਦੇ ਨਾਂ ਤੇ ਸਿਆਸੀਕਰਨ ਜਿਹੜਾ ਹੋਇਆ ਫਿਰਦਾ ਹੈ, ਇਹਨੂੰ ਲੋੜ ਹੈ, ਜ਼ਰੂਰਤ ਹੈ। ਇਕੱਲਾ ਹੁਕਮ ਕਾਗਜ਼ਾਂ 'ਚੋਂ ਆ ਜਾਣਾ ਠੀਕ ਨਹੀਂ, ਇਹਨੂੰ ਧਰਾਤਲ ਤੇ ਲਾਗੂ ਕਰਨ, ਫੇਰ ਮੰਨੀਏ, ਫਿਰ ਅਸੀਂ ਕਹਿ ਸਕਦੇ ਹਾਂ ਕਿ ਵਾਕਿਆ ਜੀ ਇਹ ਮਸਲਾ ਜਿਹੜਾ ਇਹ ਠੀਕ ਸੁਲਝਾ ਲਿਆ ਗਿਆ। ਪਰ ਹਾਲ ਦੀ ਘੜੀ ਭਾਰਤੀ ਜਨਤਾ ਪਾਰਟੀ, ਅਕਾਲੀ ਦਲ, ਇਹਨਾਂ ਨੂੰ ਤੇ ਤਾਪ ਚੜਿਆ ਹੋਇਆ, ਕਿਉਂਕਿ ਆਮ ਆਦਮੀ ਪਾਰਟੀ ਹੋਈ, ਕਾਂਗਰਸ ਹੋਈ, ਇਹ ਥੋੜੇ ਜਿਹੇ ਧਰਮ ਨਿਰਪੱਖ ਸੋਚ ਵਾਲੇ ਆ, ਇਹਨਾਂ ਤੇ ਬਹੁਤਾ ਅਸਰ ਨਹੀਂ ਪਏਗਾ। ਪਰ ਖਾਸ ਤੌਰ ਤੇ ਅਕਾਲੀ ਦਲ ਦੀ ਤੇ ਰਾਜਨੀਤੀ ਹੈ ਜਿਹੜੀ ਸ਼ੁਰੂ ਧਰਮ ਤੋਂ ਹੁੰਦੀ ਹੈ। ਔਰ ਇੱਕ ਸਵਾਲ ਹੈ ਜਿਹੜਾ ਸਾਡੇ ਜ਼ਹਿਨ ਦੇ ਵਿੱਚ ਹੈ, ਰਾਜ ਕਰਨਵੀਰ ਸਿੰਘ ਜੀ, ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਜਿਹੜੇ, ਉਹ ਹੁਣ ਚੋਣ ਪ੍ਰਚਾਰ ਕਰ ਸਕਣਗੇ? ਕਿਉਂਕਿ ਇਹਨਾਂ ਦਾ ਤਾਂ ਸਾਰਾ ਕੰਮਕਾਰ ਹੀ, ਅੱਜ ਮੈਂ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਹੋ ਰਹੇ ਆ, ਇਹ ਸਾਰਾ ਕੰਮ ਹੀ ਇਹ ਸਾਂਭਦੇ ਆ। ਤੇ ਕੀ ਚੋਣ ਪ੍ਰਚਾਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੇ ਇਹਨਾਂ ਦੇ ਅਹੁਦੇਦਾਰ ਉਹ ਭਾਗ ਲੈ ਸਕਣਗੇ ਜਾਂ ਨਹੀਂ? ਇਸ ਬਾਰੇ ਕੱਲ ਤੱਕ ਕੁਝ ਸਾਫ਼ ਹੋਏਗਾ, ਕਿਉਂਕਿ ਕਾਨੂੰਨੀ ਮਾਹਰ ਹੀ ਦੱਸ ਸਕਦੇ ਆ ਕਿ ਇਸ ਹੁਕਮ ਦਾ ਜਿਹੜਾ ਦਾਇਰਾ ਹੈ ਉਹ ਕਿੰਨਾ ਕੁ ਵਿਸ਼ਾਲ ਹੋਏਗਾ, ਕਿੱਥੋਂ ਕੁ ਤੱਕ ਉਹਦੀ ਹੱਦ ਹੋਏਗੀ। ਜੀ ਜੀ ਜੀ। ਤੇ ਮਿੰਟੂ ਜੀ, ਆਪਾਂ ਅਗਲੀ ਗੱਲ ਕਰੀਏ ਵੀ NSG ਦੀ ਵੈਬਸਾਈਟ ਹੈਕ ਹੋਈ। ਇਹ ਲਗਾਤਾਰ ਸਾਈਬਰ ਹਮਲੇ ਹੋ ਰਹੇ ਆ। ਪਹਿਲਾਂ ਰਵੀਸ਼ ਕੁਮਾਰ ਦਾ ਟਵਿੱਟਰ ਅਕਾਊਂਟ ਹੈ ਜਿਹੜਾ ਹੈਕ ਹੋਇਆ, ਉਸ ਤੋਂ ਬਾਅਦ ਬੀਬੀ ਬਰਖਾ ਦੱਤ ਬਹੁਤ ਚੋਟੀ ਦੀ ਪੱਤਰਕਾਰ ਆ, ਉਹਦਾ ਟਵਿੱਟਰ ਅਕਾਊਂਟ ਹੈਕ ਹੋਇਆ। ਫਿਰ ਰਾਹੁਲ ਗਾਂਧੀ ਦਾ, ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ। ਸਟੇਟ ਬੈਂਕ ਆਫ ਇੰਡੀਆ ਦੇ 65 ਲੱਖ ਦੇ ਕਰੀਬ ਜਿਹੜੇ ਡੈਬਿਟ ਕ੍ਰੈਡਿਟ ਕਾਰਡ ਹੁੰਦੇ ਆ, ਉਹ ਡਾਟਾ ਜਿਹੜਾ ਹੈਕ ਹੋਇਆ। ਬਹੁਤ ਸਾਰੀਆਂ ਹੈਕਿੰਗ ਦੀਆਂ ਵਾਰਦਾਤਾਂ ਜਿਹੜੀਆਂ ਉਹ ਕੁਛ ਹਫ਼ਤਿਆਂ ਦਾ ਵਿੱਚ ਦਰਮਿਆਨ ਕਹਿ ਲਓ, ਕੁਛ ਮਹੀਨਿਆਂ ਦਰਮਿਆਨ ਕਹਿ ਲਓ, ਹੋਈਆਂ ਨੇ, ਔਰ ਉਹ ਚਿੰਤਾ ਵਧਾਉਂਦੀਆਂ। ਹੁਣ NSG, ਨੈਸ਼ਨਲ ਸਿਕਿਉਰਿਟੀ ਗਾਰਡ, ਇੱਕ ਕੇਂਦਰ ਦੀ ਏਜੰਸੀ ਹੈ ਤੇ ਚੋਟੀ ਦੀ ਏਜੰਸੀ ਹੈ, ਸੁਰੱਖਿਆ ਏਜੰਸੀ NSG, ਉਹਦੀ ਸੁਰੱਖਿਆ ਏਜੰਸੀ ਦੀ ਵੈਬਸਾਈਟ ਹੈ ਜਿਹੜੀ, ਉਹ ਸੁਰੱਖਿਅਤ ਨਹੀਂ। ਉਹਦੇ 'ਚ ਕੱਲ ਹੈਕਰਾਂ ਨੇ ਸੇਧ ਲਾ ਲਈ, ਹੈਕ ਕਰਕੇ ਉਹਨਾਂ ਨੇ ਮੋਦੀ ਦਾ ਨਾਂ ਲਿਖ ਕੇ ਉੱਥੇ ਗਾਲਾਂ ਕੱਢੀਆਂ ਮੋਦੀ ਨੂੰ, ਤੇ ਨਾਲ ਆਪਣੇ ਗਰੁੱਪ ਦਾ ਉਹਨਾਂ ਨੇ ਨਾਂ ਵੀ ਲਿਖਿਆ। ਉਹਨਾਂ ਕਿਹਾ ਕਿ ਹਾਲੇ ਸ਼ੁਰੂਆਤ ਹੈ, ਗਾਂ ਵੀ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਵਾਂਗੇ। ਸੋ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ, ਦੇਖੋ ਨੈਸ਼ਨਲ ਸਿਕਿਉਰਿਟੀ ਗਾਰਡ ਦੀ ਵੈਬਸਾਈਟ ਹੈਕ ਹੋ ਜਾਣੀ ਕੋਈ ਛੋਟੀ ਮੋਟੀ ਗੱਲ ਨਹੀਂ। ਇਹ ਤੋਂ ਲੋਕ ਤਰਾਉਂਦੇ ਆ, ਲੋਕ ਕੰਬਦੇ ਆ ਕਿ ਕੱਲ ਨੂੰ ਜੇ ਸਾਡੇ, ਕਿਉਂਕਿ ਅਸੀਂ ਤੇ ਸਾਰਾ ਕੁਝ ਹੁਣ ਬੈਂਕਾਂ 'ਚ ਰੱਖੀ ਬੈਠੇ ਆ, ਸਾਰਾ ਕੁਝ ਡਿਜੀਟਲ ਕਰੀ ਬੈਠੇ ਆ, ਜੇ ਕੱਲ ਨੂੰ ਇਸ ਤਰ੍ਹਾਂ ਦੀ ਕੋਈ ਸੇਂਧਮਾਰੀ ਹੋ ਜਾਂਦੀ ਤੇ ਅਸੀਂ ਜਾਈਏ ਤੇ ਜਾਈਏ ਕਿੱਥੇ? ਕਿਉਂਕਿ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਸ਼ਿਕਾਇਤਾਂ, ਛੋਟੀਆਂ ਛੋਟੀਆਂ ਘਟਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਇੱਕ ਸ਼ਿਕਾਇਤ ਹੈ ਜਿਹੜੀ ਇੱਕ ਨੌਜਵਾਨ ਨੇ ਬਠਿੰਡੇ ਤੋਂ ਕੀਤੀ ਸੀ। ਉਹ ਕਹਿੰਦਾ ਕਿ ਮੈਂ ਸ਼ਾਪਿੰਗ ਮਾਲ ਦੇ ਵਿੱਚ ਗਿਆ, ਸ਼ਾਪਿੰਗ ਕਰਨ ਉਪਰੰਤ ਕਾਰਡ ਸਵਾਇਪ ਕੀਤਾ ਤੇ ਕਾਰਡ ਹੈ ਜਿਹੜਾ ਮੇਰਾ, ਉਹਨਾਂ ਨੇ ਕਿਹਾ ਕਿ ਟ੍ਰਾਂਜੈਕਸ਼ਨ ਦਾ ਫੇਲਡ ਦੱਸੀ ਜਾਂਦਾ। ਦੂਜੀ ਵਾਰੀ ਫੇਰ ਕਹਿੰਦਾ ਕਾਰਡ ਸਵਾਇਪ ਕੀਤਾ, ਉਹ ਕਹਿੰਦੇ ਕਿ ਟ੍ਰਾਂਜੈਕਸ਼ਨ ਬਾਰੇ ਫੇਲਡ ਦੱਸੀ ਜਾਂਦਾ। ਤੀਜੀ ਵਾਰੀ ਕਹਿੰਦਾ ਕਿ ਮੈਂ ਆਪਣੇ ਮਿੱਤਰ ਦਾ ਕਾਰਡ ਫੜ ਕੇ, ਮੈਂ ਕਿਹਾ ਯਾਰ ਕੋਈ ਨੁਕਸ ਆ, ਇਹ ਕਾਰਡ ਦੇ ਦੇ। ਕਹਿੰਦਾ ਕਿ ਉਹ ਕਾਰਡ ਸਵਾਇਪ ਕਰਕੇ ਜਾਨ ਛਡਾਈ। ਪਰ ਜਦੋਂ ਮੈਂ ਬਾਹਰ ਨਿਕਲਿਆ ਤੇ ਉਹ ਜਿਹੜੀਆਂ ਟ੍ਰਾਂਜੈਕਸ਼ਨਾਂ ਜਿਹੜੀਆਂ ਫੇਲਡ ਦੱਸੀਆਂ ਸੀ, ਉਹ ਉਧਰੋਂ ਮੇਰੇ ਅਕਾਊਂਟ ਦੇ ਵਿੱਚੋਂ ਮਾਈਨਸ ਦੱਸ ਰਹੀਆਂ ਸੀ, ਅਲਰਟ ਮੈਸੇਜ ਆ ਰਿਹਾ ਸੀ ਕਿ ਤੁਹਾਡੇ ਇੰਨੇ ਪੈਸੇ ਜਿਹੜੇ ਕੱਟੇ ਗਏ। ਉਹ ਕਹਿੰਦਾ ਕਿ ਮੈਂ ਵਾਪਸ ਸ਼ਾਪਿੰਗ ਮਾਲ ਦੇ ਵਿੱਚ ਗਿਆ ਤੇ ਸ਼ਾਪਿੰਗ ਮਾਲ ਵਾਲੇ ਕਹਿੰਦੇ ਕਿ ਭਾਈ ਸਾਡੇ ਤਾਂ ਇੱਥੇ ਫੇਲਡ ਦੱਸਦਾ, ਸਾਡੇ ਸਿਸਟਮ ਦੇ ਵਿੱਚ, ਤੁਸੀਂ ਜਾ ਕੇ ਬੈਂਕ ਵਾਲਿਆਂ ਨਾਲ ਗੱਲ ਕਰੋ। ਉਹਨਾਂ ਨੇ ਕਹਿੰਦਾ ਪਾਣੀ ਨਹੀਂ ਪੈਰਾਂ ਤੇ ਪੈਣ ਦਿੱਤਾ। ਬੈਂਕ ਵਾਲਿਆਂ ਕੋਲ ਗਿਆ ਤੇ ਉਹ ਕਹਿੰਦੇ ਕਿ ਭਾਈ ਹਾਲੇ ਤਾਂ ਲਾਈਨਾਂ ਬਹੁਤ ਲੰਮੀਆਂ, ਇਹੋ ਜਿਹੇ ਕੰਮ, ਨੋਟਬੰਦੀ ਵਾਲੇ ਕੰਮ ਬੰਦ ਹੋਣ ਤੋਂ ਬਾਅਦ ਕਰਾਂਗੇ। ਉਹ ਕਿੱਧਰ ਜਾਵੇ? ਇੱਕ ਕਿਸਾਨ ਦੱਸਦਾ ਪਿਆ ਸੀ, ਕਹਿੰਦਾ ਕਿ ਮੇਰੇ ਮੁੰਡੇ ਨੇ ਕੋਈ ਇੱਥੋਂ ਲੋਹੇ ਨਾਲ ਜੁੜੀ ਕੋਈ ਚੀਜ਼ ਖਰੀਦੀ, ਲੋਹਾ ਕਾਰੋਬਾਰ ਨਾਲ ਜੁੜੀ, ਤੇ ਉੱਥੇ ਸਵਾਇਪ ਕੀਤਾ ਕਾਰਡ, ਉੱਥੇ ਇਸੇ ਤਰ੍ਹਾਂ ਟ੍ਰਾਂਜੈਕਸ਼ਨ ਫੇਲਡ ਆ ਗਈ ਪਰ ਪੈਸੇ ਕੱਟੇ ਗਏ। ਉਹਨਾਂ ਨੇ ਫਿਰ ਬਹੁਤ ਰੌਲਾ ਪਾਇਆ ਤੇ ਆਖਰ ਦੁਕਾਨਦਾਰ ਨੂੰ ਚੈੱਕ ਦੇਣਾ ਪਿਆ ਕਿ ਜੇ ਨਾ ਹੋਇਆ ਤੇ ਆ ਜਿਹੜਾ ਚੈੱਕ ਹੈ ਤੁਸੀਂ ਲੈ ਜਾਓ, ਨਹੀਂ ਤਾਂ ਫਿਰ ਆਪਾਂ ਲੈਣ ਦੇਣ ਜਿਹੜਾ ਕਰ ਲਾਂਗੇ, ਜੇ ਹੋ ਗਏ ਤੁਹਾਡੇ ਖਾਤੇ 'ਚ ਰਿਫੰਡ ਹੋ ਗਏ ਤਾਂ ਠੀਕ ਹੈ, ਚੈੱਕ ਵਾਪਸ ਦੇ ਜਿਓ, ਨਹੀਂ ਤੇ ਚੈੱਕ ਰੱਖ ਲਓ। ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ, ਲੋਕ ਡਰਦੇ ਪਏ ਆ ਕਿ ਕਿਤੇ ਵੀ ਇਸ ਮਾਮਲੇ ਦੇ ਵਿੱਚ ਜੇ ਛੋਟੀ ਮੋਟੀ ਚੂਕ ਹੋ ਜਾਂਦੀ ਹੈ, ਲੋਕਾਂ ਦੀ ਕਮਾਈ ਹੈ ਜਿਹੜੀ ਉੱਡਣ ਦਾ ਖਤਰਾ ਹੈ। ਇਸ ਕਰਕੇ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਛੋਟੀਆਂ ਛੋਟੀਆਂ ਰਾਇਤਾਂ, ਛੋਟੇ ਛੋਟੇ ਐਲਾਨ ਤੇ ਜ਼ਰੂਰ ਕੀਤੇ ਜਾ ਰਹੇ ਆ, ਪਰ ਲੋਕਾਂ ਨੂੰ ਇੱਕ ਜੋ ਕਹਿੰਦੇ ਨਾ ਕਿ ਆਪਾਂ ਤਸੱਲੀ, ਉਹ ਤਸੱਲੀ ਹਾਲੇ ਤੱਕ ਇਹ ਸਰਕਾਰ ਨਹੀਂ ਬਣਾ ਸਕੀ ਕਿ ਭਾਈ ਤੁਹਾਡਾ ਕੋਈ ਨੁਕਸਾਨ ਇਸ ਤਰ੍ਹਾਂ ਦੇ ਲੈਣ ਦੇਣ 'ਚ ਹੋ ਜਾਂਦਾ ਤੇ ਅਸੀਂ ਜ਼ਿੰਮੇਵਾਰ ਹਾਂ। ਪਰ ਇਹਨਾਂ ਨੇ ਨੁਕਸਾਨ ਰੋਕਣਾ ਤੇ ਕੀ ਹੈ, ਉਲਟਾ ਨੁਕਸਾਨ ਠੋਕੀ ਜ਼ਰੂਰ ਜਾਂਦੇ ਆ। ਇਹਨਾਂ ਨੇ ਅੱਗੇ ਡਿਜੀਟਲ ਲੈਣ ਦੇਣ ਦੇ ਵਿੱਚ ਟ੍ਰਾਂਜੈਕਸ਼ਨਾਂ ਜਿਹੜੀਆਂ ਕਰਦੇ ਆ ਡੈਬਿਟ ਕਾਰਡ ਦੇ ਥਰੂ,
ਇਹਦੇ ਵਿੱਚ ਛੋਟ ਦਿੱਤੀ ਹੋਈ ਸੀ ਟ੍ਰਾਂਜੈਕਸ਼ਨ ਦੇ ਉੱਤੇ ਜਿਹੜਾ ਟੈਕਸ ਲੱਗਦਾ, ਉਹ ਤੇ ਹੁਣ ਜੀ। ਫਿਰ ਇਹਨਾਂ ਨੇ ਲਾ ਦਿੱਤੀ ਹੈ। ਜੇ ਕੋਈ 1000 ਰੁਪਈਆ ਕੋਈ ਦਿੰਦਾ ਕਿਸੇ ਨੂੰ ਪੇ ਕਰਦਾ ਤੇ 25 ਰੁਪਈਏ ਉਹ ਕੱਟ ਲਏ ਜਾਂਦੇ ਆ। ਲੋਕੀ ਨਾਲੇ ਉਹ 25 ਰੁਪਈਏ ਕਟਾਈ ਜਾਂਦੇ ਤੇ ਨਾਲੇ ਕਹੀ ਜਾਂਦੇ ਆ ਹਰ ਹਰ ਮੋਦੀ, ਘਰ ਘਰ ਮੋਦੀ। ਜੀ 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 ਮਿੰਟੋ ਜੀ, ਆਪਾਂ ਅਗਲੀ ਜੇ ਗੱਲ ਕਰੀਏ ਵੀ ਸਰਕਾਰ ਦੇ ਜਨਧਨ ਖਾਤਿਆਂ ਸੰਬੰਧੀ ਆંકੜੇ ਜਾਰੀ ਕੀਤੇ। ਇਹ ਅੰਕੜੇ ਜਨਧਨ ਖਾਤੇ ਦੇ ਧੰਨ ਧਨ ਹੀ ਕਰਾਈ ਜਾਂਦੇ ਆ। ਇਹਨਾਂ ਦੇ ਵਿੱਚ ਕੇਂਦਰ ਸਰਕਾਰ ਨੇ ਦੱਸਿਆ ਕਿ 21 ਦਸੰਬਰ 2016 ਤੱਕ ਜਨਧਨ ਦੇ ਵਿੱਚ ਜਿਹੜੇ ਖਾਤੇ ਖੁੱਲੇ ਸੀ, ਉਹਨਾਂ ਦੇ ਵਿੱਚ ਕੁੱਲ 71,557 ਕਰੋੜ ਸਰਮਾਇਆ ਆਇਆ। ਜਨਧਨ ਜਦੋਂ ਖਾਤੇ ਖੁੱਲੇ ਸਨ ਤੇ ਉਹ 26 ਕਰੋੜ ਉਹਨਾਂ ਦੀ ਗਿਣਤੀ ਸੀ। 8 ਨਵੰਬਰ ਨੂੰ ਜਦੋਂ ਨੋਟਬੰਦੀ ਹੁੰਦੀ ਹੈ, ਉਸ ਦਿਨ ਇਹਨਾਂ ਖਾਤਿਆਂ 'ਚ 45,000 ਕਰੋੜ ਰੁਪਈਆ ਸੀ। ਪਰ 8 ਨਵੰਬਰ ਤੋਂ ਬਾਅਦ ਜਿਵੇਂ ਹੀ ਇਹ ਨੋਟਬੰਦੀ ਅਮਲ 'ਚ ਆਈ, 17 ਨਵੰਬਰ ਤੱਕ ਇਹ ਰਕਮ ਵੱਧ ਕੇ 64,252 ਕਰੋੜ ਰੁਪਈਆ ਹੋ ਜਾਂਦੀ ਹੈ। ਯਾਨੀ 8-9 ਦਿਨਾਂ ਦੇ ਵਿੱਚ ਲਗਭਗ ਮੇਰੇ ਖਿਆਲ ਦੇ ਨਾਲ ਆਪਾਂ ਜੇ ਲਾ ਲਈਏ ਮੋਟਾ ਜਿਹਾ ਹਿਸਾਬ ਕਿਤਾਬ, ਤੇ ਅੱਧ ਤੋਂ ਕੁਝ ਥੋੜ੍ਹੀ ਉਹ ਫਰਕ ਰਹਿ ਜਾਂਦਾ, ਦੁੱਗਣੇ ਤੋਂ ਥੋੜ੍ਹਾ ਜਿਹਾ ਫਰਕ ਰਹਿ ਜਾਂਦਾ। ਇੰਨਾ ਜ਼ਿਆਦਾ ਪੈਸਾ ਜਮ੍ਹਾਂ ਹੋ ਗਿਆ ਉਹਨਾਂ ਖਾਤਿਆਂ 'ਚ ਜਿਹੜੇ ਕਿ ਗਰੀਬ ਬੰਦਿਆਂ ਦੇ ਆ, ਬਿਨਾਂ ਕਿਸੇ ਚਾਰਜ ਲੈ ਤੋਂ ਖਾਤੇ ਖੋਲ੍ਹੇ ਗਏ, ਫ੍ਰੀ। ਉਹਨਾਂ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਪੈਸਾ ਜਮ੍ਹਾਂ ਹੁੰਦਾ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਜਦੋਂ ਸਰਕਾਰ ਨੇ ਥੋੜ੍ਹੀ ਜਿਹੀ ਸਖਤੀ ਕੀਤੀ, ਆ ਕੁਝ ਦਿਨਾਂ ਦੇ ਅੰਦਰ ਅੰਦਰ, ਲਗਭਗ 10 ਦਿਨਾਂ ਦੇ ਅੰਦਰ ਅੰਦਰ ਦੱਸਦੇ ਆ ਕਿ ਇਹਨਾਂ ਖਾਤਿਆਂ 'ਚੋਂ 3,200 ਕਰੋੜ ਰੁਪਈਆ ਜਿਹੜਾ ਉਹ ਕਢਾ ਲਿਆ ਗਿਆ। ਹੁਣ ਦੇਖੋ, ਇੰਨੇ ਵੱਡੇ ਪੱਧਰ ਤੇ ਪਹਿਲਾਂ ਪੈਸਾ ਜਮ੍ਹਾਂ ਕਰਾਇਆ ਜਾਂਦਾ ਔਰ ਨਾਲ ਦੀ ਨਾਲ 10 ਦਿਨਾਂ 'ਚ ਇਹ ਪੈਸਾ ਜਿਹੜਾ ਉਹ ਕਢਾਇਆ ਜਾਂਦਾ। ਇਹ ਕਮਾਲ ਦੀ ਜਾਦੂਗਰੀ ਹੋਈ ਹੈ, ਕਿਉਂਕਿ ਇਹਨਾਂ ਨੇ ਤੇ ਜਨਧਨ ਖਾਤਿਆਂ ਤੇ ਜਿਹੜੀ ਨਿਕਾਸੀ ਹੱਦ ਸੀਗੀ ਉਹ ਵੀ ਬੜੀ ਘੱਟ ਲਾਈ ਸੀ। ਇਹਨਾਂ ਨੇ ਤੇ ਰੋਕ ਲਾਈ ਸੀ ਕਿ 10,000 ਤੋਂ ਵੱਧ ਕੋਈ ਕਢਾ ਨਹੀਂ ਸਕਦਾ। ਪਰ ਇੰਨੇ ਵੱਡੇ ਪੱਧਰ ਤੇ ਪੈਸਾ ਨਿਕਾਸੀ ਹੋ ਜਾਣਾ, ਉਹ ਦੱਸਦਾ ਕਿ ਕਿਤੇ ਨਾ ਕਿਤੇ ਅਗਲਿਆਂ ਜੁਗਾੜ ਫਿੱਟ ਕੀਤੇ ਸਨ। ਜੁਗਾੜ ਤੋਂ ਚੇਤਾ ਆ ਗਿਆ, ਆਪਣੇ ਧੂਰੀ ਜਿਹੜਾ ਮਲੇਰਕੋਟਲੇ ਦੇ ਨਾਲ ਸ਼ਹਿਰ ਆ, ਉੱਥੇ 165 ਅਜਿਹੇ ਖਾਤੇ ਖੋਲ੍ਹ ਦਿੱਤੇ ਗਏ ਸਨ ਜਨਧਨ ਦੇ, ਜਿਨ੍ਹਾਂ ਦੇ ਖਾਤਾ ਧਾਰਕਾਂ ਨੂੰ ਪਤਾ ਹੀ ਨਹੀਂ ਸੀ ਅਸਲ ਦੇ ਵਿੱਚ ਕਿ ਸਾਡੇ ਖਾਤਿਆਂ 'ਚ ਲੱਖਾਂ ਰੁਪਈਆ ਜਮ੍ਹਾਂ ਹੋਣ ਡਿਆ। ਜਦੋਂ ਉਹਨਾਂ ਜਨਧਨ ਖਾਤਿਆਂ ਦੀ ਜਿਹੜੀ ਖਬਰ ਇਨਕਮ ਟੈਕਸ ਵਾਲਿਆਂ ਨੂੰ ਪਈ ਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਕਿ ਅਸੀਂ ਤੇ ਬੈਂਕ ਹੀ ਨਹੀਂ ਗਏ, ਸਾਡੇ ਤੇ ਇੱਥੋਂ ਡਾਕੂਮੈਂਟਸ ਜ਼ਰੂਰ ਲੈ ਗਏ ਆ। ਕਹਿੰਦੇ ਤੁਹਾਡੇ ਲਈ ਕੋਈ ਸਕੀਮ ਆਈ ਆ, ਉਹ ਤੁਹਾਨੂੰ ਸਕੀਮ ਦੇਵਾਂਗੇ, ਸਾਡੇ ਕਾਗਜ਼ਾਤ ਜ਼ਰੂਰ ਲੈ ਗਏ ਆ, ਸਾਡਾ ਤਾਂ ਕੋਈ ਉੱਥੇ ਨਾਲ ਲਾਗਾ ਦੇਗਾ ਹੀ ਨਹੀਂ। ਤੇ ਫਿਰ ਉਸ ਮਾਮਲੇ 'ਚ ਇੱਕ ਕੈਸ਼ੀਅਰ ਬੀਬੀ ਹੈ ਜਿਹੜੀ, ਉਹ ਫੜੀ ਸੀ ਇਹਨਾਂ ਨੇ, ਫੜ ਕੇ ਬਾਅਦ ਦੇ ਵਿੱਚ ਕਿਸੇ ਹੋਰ ਤੱਕ ਪਹੁੰਚੇ ਜਾਂ ਨਹੀਂ ਪਹੁੰਚੇ ਪਤਾ ਹੀ ਨਹੀਂ ਲੱਗਿਆ। ਇਸ ਤਰ੍ਹਾਂ ਦੀਆਂ ਘਟਨਾਵਾਂ ਅਨੇਕਾਂ ਨੇ। ਤਮਿਲਨਾਡੂ ਦੇ ਵਿੱਚ ਵੀ ਤੇ ਇਸੇ ਤਰ੍ਹਾਂ ਹੀ ਹੋਇਆ। ਉੱਥੇ ਸਮਗਲਰਾਂ ਨੇ ਇਸੇ ਤਰ੍ਹਾਂ ਦੇ ਜਨਧਨ ਖਾਤਾ ਧਾਰਕਾਂ ਨੂੰ ਘੇਰ ਘੇਰ ਕੇ, ਕੁੱਟ ਕੇ ਆਪਣਾ ਪੈਸਾ ਜਮ੍ਹਾਂ ਕਰਾਉਣ ਲਈ ਭੇਜਿਆ ਤੇ ਨਾਲ ਉਹਨਾਂ ਤੋਂ ਲਿਖ ਕੇ ਲਿਆ ਕਿ ਇੰਨਾ ਪੈਸਾ ਅਸੀਂ ਤੁਹਾਨੂੰ ਉਧਾਰਾ ਦਿੱਤਾ, ਜੇ ਤੁਸੀਂ ਨਾ ਦਿੱਤਾ ਤੇ ਜਿਹੜੇ ਚੈੱਕ ਹੈ ਤੁਹਾਡੇ ਜਾਂ ਜਿਹੜੇ ਇਹ ਐਫੀਡੇਵਿਟ ਹੈ ਤੁਹਾਡੇ, ਉਹ ਲਾ ਕੇ ਕੇਸ ਕਰਾਂਗੇ। ਸੋ ਉਹਨਾਂ ਨੂੰ ਵੀ ਕਰਨਾ ਪਿਆ। ਅੱਜ ਤੱਕ ਪਤਾ ਹੀ ਨਹੀਂ ਲੱਗਿਆ ਕਿ ਉਹ ਸਮਗਲਰ ਹੈ ਜਿਹੜੇ ਹੱਥ ਆਏ ਇਹਨਾਂ ਦੇ ਜਾਂ ਨਹੀਂ ਆਏ, ਉਸ ਪੈਸੇ ਦਾ ਕੀ ਬਣਿਆ। ਸੋ ਇਹ ਅਨੇਕਾਂ ਕਹਾਣੀਆਂ ਨੇ। ਜਨਧਨ ਖਾਤਿਆਂ ਦੇ ਥਰੂ ਪੈਸਾ ਜਿਹੜਾ ਬਹੁਤ ਵੱਡੇ ਪੱਧਰ ਤੇ ਗੋਰਾ ਕੀਤਾ ਗਿਆ ਕਾਲੇ ਤੋਂ। ਹੁਣ ਇਹ ਪੈਸਾ ਜਿਹੜਾ ਨਿਕਾਸੀ ਦੇ ਰੂਪ ਦੇ ਵਿੱਚ ਚਲਾ ਗਿਆ, ਆ ਕੇ ਜਮ੍ਹਾਂ ਹੋ ਕੇ, ਉਹ ਕਿੰਨਾ ਹੱਥਾਂ 'ਚ ਗਿਆ, ਕੌਣ ਇਸ ਖੇਡ ਦੇ ਪਿੱਛੇ ਸੀ, ਉਹਨਾਂ ਤੱਕ ਕਦੇ ਸਰਕਾਰ ਪਹੁੰਚ ਸਕੇਗੀ ਜਾਂ ਨਾ ਪਹੁੰਚ ਸਕੇਗੀ, ਇਹ ਬਿਹਤਰ ਨਰਿੰਦਰ ਮੋਦੀ ਦੱਸ ਸਕਦਾ, ਕਿਉਂਕਿ ਉਹ ਅੱਜ ਕੱਲ੍ਹ ਕਹਿੰਦਾ ਕਿ ਕਾਲਾ ਧਨ ਵੀ ਖਤਮ ਕਰ ਦਿੱਤਾ ਹੈ ਅਸੀਂ, ਜਿਹੜੇ ਸਮਗਲਰ ਉਹਨਾਂ ਦੀ ਸਮਗਲਿੰਗ ਵੀ ਖਤਮ ਕਰ ਦਿੱਤੀ ਤੇ ਅੱਤਵਾਦ ਦਾ ਵੀ ਲੱਕ ਤੋੜ ਦਿੱਤਾ ਹੈ। ਉਹ ਇਹ ਜ਼ਰੂਰ ਦੱਸੇਗਾ ਕਿ ਜਿਹੜੇ ਜਨਧਨ ਖਾਤੇ ਰਾਹੀਂ ਇਹ ਲੈ ਗਏ, ਇਹ ਕੌਣ ਸਨ, ਮੰਗਲ ਗ੍ਰਹਿ ਤੋਂ ਆਏ ਸਨ ਜਾਂ ਪਤਾਲ ਦੇ ਵਿੱਚੋਂ ਗਿੱਠ ਮੁੱਠੀਆਂ ਨਿਕਲੇ ਆ। ਜੀ ਜੀ ਜੀ, ਇਹਦੇ ਬਾਰੇ ਤਾਂ ਪਤਾ ਕਿਸੇ ਨੂੰ ਵੀ ਨਹੀਂ ਹੋਣਾ। ਅਗਲੀ ਗੱਲ ਕਰੀਏ, ਅਕਾਲੀ ਦਲ ਨੇ 2 ਅਤੇ ਡਾਕਟਰ ਧਰਮਵੀਰ ਗਾਂਧੀ ਨੇ 13 ਉਮੀਦਵਾਰਾਂ ਦਾ ਐਲਾਨ ਕੀਤਾ। ਡਾਕਟਰ ਧਰਮਵੀਰ ਗਾਂਧੀ ਦੀ ਸੂਚੀ ਤੇ ਵਾਹਵਾ ਦਰਜਨ ਤੋਂ ਉੱਤੇ ਹੈ, ਤੇ ਪਰ ਅਕਾਲੀਆਂ ਦੀ ਸੂਚੀ ਤੇ ਬੜੀ ਛੋਟੀ ਆਉਣ ਲੱਗ ਪਈ ਹੈ ਕਿ ਝਟਕੇ ਦੇ ਵਿੱਚ ਤੇ ਇਹਨਾਂ ਨੇ ਬੜੀ ਵੱਡੀ ਸੂਚੀ ਜਾਰੀ ਕੀਤੀ ਸੀ, ਪਰ ਬਾਅਦ ਦੇ ਵਿੱਚ ਉਹ ਸੂਚੀਆਂ ਜਿਹੜੀਆਂ ਸਿਮਟਦੀਆਂ ਗਈਆਂ। ਅੱਜ 2 ਉਮੀਦਵਾਰ ਇਹਨਾਂ ਨੇ ਚੋਣ ਮੈਦਾਨ 'ਚ ਉਤਾਰੇ। ਇੱਕ ਉਮੀਦਵਾਰ ਤੇ ਭੁਲੱਥ ਤੋਂ ਆ, ਭੁਲੱਥ ਤੋਂ ਟਿਕਟ ਦਿੱਤੀ ਇਹਨਾਂ ਨੇ ਯੁਵਰਾਜ ਭੁਪਿੰਦਰ ਸਿੰਘ ਨੂੰ। ਯੁਵਰਾਜ ਭੁਪਿੰਦਰ ਸਿੰਘ ਹੈ ਜਿਹੜਾ, ਉਹ ਬੀਬੀ ਜਗੀਰ ਕੌਰ ਦਾ ਦਾਮਾਦ ਆ, ਜਵਾਈ ਆ। ਦੂਜੇ ਪਾਸੇ ਜਿਹੜੀ ਟਿਕਟ ਦਿੱਤੀ ਹੈ, ਉਹ ਦਿੱਤੀ ਹੈ ਇਹਨਾਂ ਨੇ ਧੂਰੀ ਤੋਂ ਹੋਆ ਹਰੀ ਸਿੰਘ। ਹਰੀ ਸਿੰਘ, ਹਰਾ ਟਰੈਕਟਰ ਤੁਸੀਂ ਵੇਖਿਆ ਹੀ ਹੋਣਾ, ਪ੍ਰੀਤ ਟਰੈਕਟਰ, ਪ੍ਰੀਤ ਕੰਬਾਈਨ, ਉਹ ਟਰੈਕਟਰਾਂ ਦਾ ਤੇ ਕੰਬਾਈਨਾਂ ਦਾ ਮਾਲਕ ਆ
ਹਰੀ ਸਿੰਘ, ਜਿਹਨੂੰ ਇਹਨਾਂ ਨੇ ਹੁਣ ਮੈਦਾਨ 'ਚ ਉਤਾਰਿਆ ਤੂਰੀ ਤੋਂ। ਦੂਜੇ ਪਾਸੇ ਤੇ ਦੱਸਣ ਦੀ ਲੋੜ ਹੀ ਨਹੀਂ, ਉਹ ਬੀਬੀ ਜਗੀਰ ਕੌਰ ਦਾ ਐਤਕੀ ਦਾ ਨਹੀਂ ਸੀ ਲੱਗਦਾ, ਕਿਉਂਕਿ ਉਹ ਸਜ਼ਾ ਯਾਫਤਾ ਹੈ। ਉਸ ਮਸਲੇ ਦੇ ਵਿੱਚ ਉਹਨੂੰ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ, ਇਸ ਕਰਕੇ ਟਿਕਟ ਹੈ ਜਿਹੜੀ ਉਹ ਜਵਾਈ ਦੇ ਹੱਥ ਆ ਗਈ। ਮੈਂ ਕਦੇ ਕਦੇ ਸੋਚਦਾ ਕਿ ਲੋਕੀ ਧੀਆਂ ਪੁੱਤਾਂ ਨੂੰ ਤਰਸਦੇ ਆ, ਪਰ ਲੀਡਰਾਂ ਦੀ ਤੇ ਜਵਾਈ ਵੀ ਕਈ ਵਾਰ ਬਹੁਤ ਸਿਰੇ ਦਾ ਕੰਮ ਕੱਢ ਜਾਂਦੇ ਆ। ਜੀ। ਬਹੁਤ ਥਾਵਾਂ ਤੇ ਜਵਾਈ ਹੈ ਜਿਹੜੇ, ਬੀਬੀ ਸੋਨੀਆ ਗਾਂਧੀ ਦਾ ਮੇਰੇ ਖਿਆਲ ਦੇ ਨਾਲ ਉਹਨਾਂ ਬੇਟਾ ਨਹੀਂ ਕੰਮ ਕਰਕੇ ਗਿਆ ਜਿੰਨਾ ਉਹਦਾ ਜਵਾਈ ਕਰ ਗਿਆ, ਜਿੰਨੀ ਸ਼ਿੱਦਤ ਦੇ ਨਾਲ ਉਹਨੇ ਕੰਮ ਕੀਤਾ। ਬੀਬੀ ਜਗੀਰ ਕੌਰ ਦੀ ਵਿਰਾਸਤ ਨੂੰ ਵੀ ਤੇ ਹੁਣ ਉਹਦਾ ਜਵਾਈ ਯੁਵਰਾਜ ਭੁਪਿੰਦਰ ਸਿੰਘ ਹੀ ਚਲਾ ਰਿਹਾ। ਇੱਕ ਸਾਡੇ ਇੱਥੇ ਪ੍ਰਧਾਨ ਮੰਤਰੀ ਵੀ ਹੋਇਆ, ਉਹਦਾ ਵਿਆਹ ਨਹੀਂ ਸੀ ਹੋਇਆ, ਪਰ ਉਹਦਾ ਵੀ ਇੱਕ ਜਵਾਈ ਹੁੰਦਾ ਸੀਗਾ। ਜਿਹੜੀ ਉਹਨੇ ਬੇਟੀ ਅਡਾਪਟ ਕੀਤੀ ਸੀ, ਉਹਦਾ ਜਵਾਈ ਸੀ, ਤੇ ਉਹ ਵੀ ਬਹੁਤ ਕਾਂਡ ਕਰਕੇ ਗਿਆ ਸੀ ਜਦੋਂ ਗਿਆ ਸੀਗਾ। 5 ਸਾਲਾਂ ਦੇ ਵਿੱਚ ਉਹਨੇ ਵੀ ਬਹੁਤ ਚੰਗੀਆਂ ਚਲਾਈਆਂ। ਮੈਂ ਸੋਚਦਾ ਕਿ ਜਵਾਈ ਲੀਡਰਾਂ ਦੇ ਬਹੁਤਾ ਜ਼ਿਆਦਾ ਕੰਮ ਆਉਂਦੇ ਆ। ਬਨਸਪਤ ਔਲਾਦਾਂ ਵੀ ਵੈਸੇ ਬਹੁਤ ਹੁੰਦੀਆਂ, ਔਲਾਦਾਂ ਵੀ ਬਹੁਤ ਸਾਊ ਨੇ ਸਾਡੇ ਇੱਥੇ ਲੀਡਰਾਂ ਦੀਆਂ, ਬਹੁਤ ਕੰਮ ਕਰਦੇ ਆ। ਸੋ ਇਹ ਬੀਬੀ ਜਗੀਰ ਕੌਰ ਦਾ ਜਿਹੜਾ ਮਸਲਾ, ਇਹਦੇ ਨਾਲ ਆਪਾਂ ਇੱਕ ਚੀਜ਼ ਹੋਰ ਵੇਖ ਸਕਦੇ ਹਾਂ ਕਿ ਸੁੱਚਾ ਸਿੰਘ ਲੰਗਾਹ ਤੇ ਵੀ ਇਸ ਤਰ੍ਹਾਂ ਦੀ ਗਾਜ ਡਿੱਗ ਸਕਦੀ ਹੈ, ਕਿਉਂਕਿ ਇਹੋ ਹੀ ਮਸਲਾ ਸੁੱਚਾ ਸਿੰਘ ਲੰਗਾਹ ਦਾ, ਉਹਨੂੰ ਵੀ 3 ਸਾਲ ਦੀ ਕੈਦ ਹੈ, ਬੀਬੀ ਜਗੀਰ ਕੌਰ ਨੂੰ 4 ਜਾਂ 5 ਸਾਲ ਦੀ ਕੈਦ ਆ। ਸੋ ਥੋੜਾ ਫਰਕ ਹੀ ਹੈ। ਔਰ ਸੁੱਚਾ ਸਿੰਘ ਲੰਗਾਹ ਦਾ ਵੀ ਮੇਰੇ ਖਿਆਲ ਦੇ ਨਾਲ ਚੋਣ ਲੜਨਾ ਹੈ ਜਿਹੜਾ, ਉਹ ਔਖਾ ਹੋ ਜਾਣਾ ਹੈ। ਦੂਜੇ ਪਾਸੇ ਤੋਤਾ ਸਿੰਘ ਹੈ ਜਿਹੜਾ, ਉਹ ਵੀ ਸਜ਼ਾ ਯਾਫਤਾ। ਤੋਤਾ ਸਿੰਘ ਦੀ ਕਿਉਂਕਿ ਸਜ਼ਾ ਜਿਹੜੀ ਉਹ 1 ਸਾਲ ਆ, ਸ਼ਾਇਦ ਉਹ ਬਚ ਜਾਵੇ, ਪਰ ਸੁੱਚਾ ਸਿੰਘ ਲੰਗਾਹ ਮੇਰੇ ਖਿਆਲ ਦੇ ਨਾਲ ਚੋਣ ਲੜ ਨਹੀਂ ਸਕੇਗਾ। ਜੇ ਲੜੇਗਾ ਤੇ ਕੋਰਟ ਦੇ ਵਿੱਚ ਫਿਰ ਚੈਲੰਜ ਹੋ ਜਾਏਗਾ। ਮੇਰੇ ਖਿਆਲ ਦੇ ਨਾਲ ਉੱਥੇ ਵੀ ਉਹਦੇ ਮੁੰਡੇ ਨੂੰ ਜਿਹੜਾ ਉਹ ਉਮੀਦਵਾਰ ਐਨ ਮੌਕੇ ਤੇ ਬਣਾਇਆ ਜਾ ਸਕਦਾ ਹੈ। ਸੁਣਨ ਦੇ ਵਿੱਚ ਆਇਆ ਸੀ ਪਿੱਛੇ ਜੇ ਕਿ ਤਿਆਰੀ ਵਿੱਢੀ ਬੈਠੇ ਹੈ। ਦੂਜੇ ਪਾਸੇ ਜੇ ਡਾਕਟਰ ਧਰਮਵੀਰ ਗਾਂਧੀ ਦੀ ਸੂਚੀ ਦੀ ਗੱਲ ਕਰੀਏ, ਇਹਨਾਂ ਨੇ 13 ਉਮੀਦਵਾਰ ਹੈ ਜਿਹੜੇ ਅੱਜ ਮੈਦਾਨ ਦੇ ਵਿੱਚ ਉਤਾਰੇ ਆ, ਤੇ ਖਰੜ ਤੋਂ ਇਹਨਾਂ ਨੇ ਆਖਿਆ ਕਿ ਅਸੀਂ ਕੰਵਰ ਸੰਧੂ ਨੂੰ ਸੀਟ ਹੈ ਜਿਹੜੀ ਉਹ ਛੱਡਾਂਗੇ, ਜਾਨੀ ਆਪਣੇ ਪੱਧਰ ਤੇ ਅਸੀਂ ਕੋਈ ਵੀ ਉਮੀਦਵਾਰ ਜਿਹੜਾ ਕੰਵਰ ਸੰਧੂ ਦੇ ਖਿਲਾਫ ਖੜੇ ਨਹੀਂ ਕਰਾਂਗੇ। ਇਹਦਾ ਮਤਲਬ ਹੈ ਕਿ ਕੰਵਰ ਸੰਧੂ ਨੂੰ ਉਹ ਇੱਕ ਯੋਗ ਉਮੀਦਵਾਰ ਗਿਣਦੇ ਆ। ਕੰਵਰ ਸੰਧੂ ਦੇ ਮੁਕਾਬਲੇ ਕੋਈ ਉਮੀਦਵਾਰ ਖੜਾ ਨਾ ਕਰਨਾ, ਇਹ ਡਾਕਟਰ ਧਰਮਵੀਰ ਗਾਂਧੀ ਦੀ ਕਹਿ ਸਕਦੇ ਚੰਗੀ ਸੋਚ ਆ। ਜੋ ਬੰਦਾ ਚੰਗਾ ਲੱਗਿਆ ਇਹਨਾਂ ਨੂੰ ਕਿ ਠੀਕ ਆ, ਕੰਵਰ ਸੰਧੂ ਦੀ ਪੱਤਰਕਾਰੀ ਜਾਂ ਡਾਕਟਰ ਕੰਵਰ ਸੰਧੂ ਦਾ ਜਿਹੜਾ ਕਿਰਦਾਰ ਹੈ, ਪੱਤਰਕਾਰ ਕੰਵਰ ਸੰਧੂ ਦਾ, ਉਹ ਬੇਦਾਗ ਆ, ਉਹ ਯੋਗ ਹੈ ਕਿ ਲੋਕਾਂ ਦੀ ਉਹ ਨੁਮਾਇੰਦਗੀ ਕਰੇ, ਤਾਂ ਚੰਗਾ ਕੀਤਾ। ਪਰ ਡਾਕਟਰ ਧਰਮਵੀਰ ਗਾਂਧੀ ਅੱਗੇ ਸਵਾਲ ਤੇ ਇੱਕ ਹੋਰ ਵੀ ਖੜਾ ਹੁੰਦਾ ਨਾ, ਉਹ ਇਹ ਹੈ ਕਿ ਜੇ ਕੰਵਰ ਸੰਧੂ ਯੋਗ ਆ, ਤੇ ਫਿਰ ਪਟਿਆਲੇ ਵਾਲਾ ਡਾਕਟਰ ਬਲਵੀਰ ਸਿੰਘ ਹੈ ਜਿਹੜਾ, ਉਹ ਵੀ ਤੇ ਅਯੋਗ ਨਹੀਂ ਹੈ ਨਾ। ਨਾਲੇ ਉਹਨੇ ਤੇ ਡਾਕਟਰ ਧਰਮਵੀਰ ਗਾਂਧੀ ਖਾਤਰ ਬਹੁਤ ਕੁਝ ਕੀਤਾ ਸੀ, ਬਹੁਤ ਹੀ ਕੰਮ ਕੀਤਾ। ਫਿਰ ਪਟਿਆਲੇ ਤੇ ਵੀ ਮੇਰੇ ਖਿਆਲ ਦੇ ਨਾਲ ਉੱਥੇ ਰਾਹ ਖੁੱਲੇ ਛੱਡਣੇ ਚਾਹੀਦੇ ਸੀ ਉਸ ਉਮੀਦਵਾਰ ਦੇ ਅੱਗੇ। ਪਰ ਬਾਵਜੂਦ ਇਸ ਦੇ ਡਾਕਟਰ ਧਰਮਵੀਰ ਗਾਂਧੀ ਨੇ ਅੱਜ ਇੱਕ ਹੋਰ ਐਲਾਨ ਕੀਤਾ ਹੈ। ਉਹਨੇ ਕਿਹਾ ਕਿ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਨਸ਼ਿਆਂ ਦੀ ਖੁੱਲ੍ਹ ਦਿਆਂਗੇ। ਨਸ਼ੇ ਦੂਜੇ ਨਹੀਂ, ਉਹਨੇ ਕਿਹਾ ਕਿ ਜਿਹੜੇ ਰਵਾਇਤੀ ਨਸ਼ੇ ਆ, ਜਿਸ ਤਰ੍ਹਾਂ ਭੁੱਕੀ ਫੀਮ ਆ, ਇਹਦੀ ਖੁੱਲ੍ਹ ਹੋਏਗੀ। ਹੁਣ ਇਸ ਮਸਲੇ ਤੇ ਜੇ ਆਪਾਂ ਚਰਚਾ ਕਰਨ ਬੈਠੀਏ ਤੇ ਵਿਵਾਦ ਦਾ ਵਿਸ਼ਾ ਵੀ ਆ, ਇਹ ਬਹੁਤ ਵੱਡੀ ਬਹਿਸ ਦਾ ਵਿਸ਼ਾ। ਪਰ ਇੱਕ ਗੱਲ ਜ਼ਰੂਰ ਕਹਿਣੀ ਪਏਗੀ ਕਿ ਡਾਕਟਰ ਧਰਮਵੀਰ ਗਾਂਧੀ ਨੇ ਇਸ ਮਸਲੇ ਤੇ ਜਿਗਰਾ ਜ਼ਰੂਰ ਕੱਢਿਆ, ਕਿਉਂਕਿ ਇਸ ਪਾਸੇ ਸਾਰੇ ਵਹਿੰਦੇ ਤੇ ਹਨ, ਪਰ ਸੋਚਣ ਦੀ ਜਾਂ ਐਲਾਨ ਕਰਨ ਦੀ ਜ਼ਰੂਰਤ ਕੋਈ ਨਹੀਂ ਕਰਦਾ। ਡਾਕਟਰ ਧਰਮਵੀਰ ਗਾਂਧੀ ਨੇ ਜ਼ਰੂਰਤ ਕੀਤੀ ਹੈ, ਤੇ ਇਸ ਮਸਲੇ ਤੇ ਮੇਰੇ ਖਿਆਲ ਦੇ ਨਾਲ ਇੱਕ ਚਰਚਾ ਜਿਹੜੀ ਉਹ ਚੱਲਣੀ ਚਾਹੀਦੀ ਸੀ, ਹੋਣੀ ਚਾਹੀਦੀ ਹੈ, ਜਿਹੜੀ ਕਿ ਹਾਲ ਦੀ ਘੜੀ ਹੁੰਦੀ ਜਾਪਦੀ ਹੈ। ਜੀ। ਅਗਲੀ ਗੱਲ ਕਰਦੇ ਮਿੰਟੂ ਜੀ, ਵੀ ਭਗਤ ਸਿੰਘ ਤੇ ਰਾਧਾ ਮੋਹਨ ਦੀਆਂ ਪੁਸਤਕਾਂ ਨੂੰ ਲੈ ਕੇ ਖੱਬੇ ਪੱਖੀ ਆਗੂ ਗ੍ਰਿਫਤਾਰ ਕੀਤੇ। ਇਹ ਲੁਧਿਆਣੇ ਦੀ ਘਟਨਾ ਹੈ, ਤੇ ਅੱਜ ਸਾਰਿਆਂ ਨੇ ਇਹਦੀ ਬੜੀ ਨਿੰਦਾ ਕੀਤੀ। ਲੁਧਿਆਣੇ ਦੇ ਵਿੱਚ ਕੁਝ ਖੱਬੇ ਪੱਖੀ ਨੌਜਵਾਨ, ਇਹਨਾਂ ਦੇ ਆਗੂ ਕਮੇ ਹੈ, ਲਖਵਿੰਦਰ ਸਮਰ ਤੇ ਇੱਕ ਬੀਬੀ ਹੈ ਸ਼ਾਇਦ, ਮੇਰੇ ਖਿਆਲ ਦੇ ਨਾਲ ਦਿੱਲੀ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਦਾ ਕਸੂਰ ਇਹੋ ਦੱਸਿਆ ਗਿਆ ਕਿ ਇਹ ਭਗਤ ਸਿੰਘ ਦੀ ਜਿਹੜੀ ਮਸ਼ਹੂਰ ਕਿਤਾਬ ਹੈ ਕਿ ਮੈਂ ਨਾਸਤਿਕ ਕਿਉਂ ਹਾਂ, ਉਹ ਤੇ ਰਾਧਾ ਮੋਹਨ ਦੀਆਂ ਕੁਝ ਕਿਤਾਬਾਂ ਜਿਹੜੀਆਂ ਕਿ ਇਸੇ ਤਰ੍ਹਾਂ ਦੀਆਂ ਨੇ, ਨਾਸਤਿਕ ਵਿਚਾਰਧਾਰਾ ਦੀਆਂ ਹੀ ਹੈ, ਉਹਨਾਂ ਨੂੰ ਲੈ ਕੇ ਇਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਆਈ ਹੈ, ਤੇ ਫਿਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਜਦੋਂ ਰੌਲਾ ਵਾਹਵਾ ਵਧਿਆ, ਇਹਨਾਂ ਨੂੰ ਛੱਡ ਤੇ ਦਿੱਤਾ ਗਿਆ, ਪਰ ਨਾਲ ਕੱਲ 12 ਵਜੇ ਫਿਰ ਇਹਨਾਂ ਨੂੰ ਬੁਲਾਇਆ ਗਿਆ ਥਾਣੇ ਦੇ ਵਿੱਚ। ਦੱਸਦੇ ਇਹ ਹੈ ਕਿ ਤਿਆਰੀਆਂ ਕੀਤੀਆਂ ਜਾ ਰਹੀਆਂ ਕਿ ਧਾਰਾ 295 ਦੇ ਅਧੀਨ ਇਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਜਾਵੇ। ਔਰ ਇਹਨਾਂ ਦੇ ਖਿਲਾਫ ਇਹ ਸ਼ਿਕਾਇਤ ਦੇਣ ਵਾਲੇ ਉਹੀ ਸਾਊ ਹੈ ਜਿਨ੍ਹਾਂ ਬਾਰੇ ਬੜੇ ਆਪਣੇ ਪੰਜਾਬ ਦੇ ਵਿੱਚ ਪੁਆੜੇ ਸਾਹਮਣੇ ਆਉਂਦੇ ਆ, ਕਿਉਂਕਿ ਉਹੀ 4-5 ਟੋਲੇ ਆ
ਚਾਹੇ ਉਹ ਲੁਧਿਆਣਾ ਹੋਵੇ, ਨਵਾਂ ਸ਼ਹਿਰ ਹੋਵੇ, ਜਲੰਧਰ ਹੋਵੇ, ਰਹਿ ਕੇ ਕਿਤੇ ਨਾ ਕਿਤੇ ਉਹ ਸਿਆਪਾ ਪਾਈ ਰੱਖਦੇ ਆ। ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਹਿੰਦੂ ਤਬ ਦੇ ਸਿਪਾਹੀ ਆ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਧਰਮ ਹੈ ਜਿਹੜਾ, ਉਹਦੀ ਬੁਨਿਆਦ ਕਿੰਨੀ ਕਮਜ਼ੋਰ ਆ, ਉਹ ਇਹਨਾਂ ਨੂੰ ਸੋਚਣੀ ਚਾਹੀਦੀ ਹੈ। ਕਿਉਂ ਨਾਸਤਿਕਤਾ ਤੋਂ ਡਰਦੇ ਆ? ਜੇ ਧਰਮ ਇੰਨਾ ਹੀ ਵਿਆਪਕ ਹੈ, ਧਰਮ ਇੰਨਾ ਸ਼ਕਤੀਸ਼ਾਲੀ ਹੈ ਇਹਨਾਂ ਦਾ, ਫਿਰ ਨਾਸਤਿਕਤਾ ਕੀ ਚੀਜ਼ ਆ? ਉਹ ਉਹਨਾਂ ਦੀ ਵਿਚਾਰਧਾਰਾ ਹੈ, ਧਰਮ ਇਹਨਾਂ ਦੀ ਵਿਚਾਰਧਾਰਾ ਹੈ। ਦੋਨਾਂ ਨੂੰ ਸਮਾਂਤਰ ਚੱਲਣਾ ਚਾਹੀਦਾ ਹੈ। ਜਿਹਦੇ 'ਚ ਬਲ ਹੋਇਆ, ਜਿਹਦੇ 'ਚ ਸ਼ਕਤੀ ਹੋਈ, ਉਹ ਆਪੇ ਅੱਗੇ ਆਪਣਾ ਵਿਸਤਾਰ ਕਰਦਾ ਜਾਏਗਾ। ਸੋ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਇੱਕ ਵਿਚਾਰਧਾਰਾ ਦੇ ਵਿਚਾਰਾਂ ਨੂੰ ਕੱਟਣਾ ਉਹ ਚੰਗਾ ਨਹੀਂ, ਇਹ ਤੇ ਫਾਂਸ਼ੀਵਾਦ ਹੈ। ਕਿਉਂਕਿ ਤੁਸੀਂ ਦੇਖੋ, ਪਿੱਛੇ 'ਚ ਇੱਕ ਨਾਸਤਿਕਾਂ ਨੇ ਸੰਮੇਲਨ ਸੱਦਿਆ ਸੀ, ਨਾਸਤਿਕਾਂ ਦਾ ਉਹ ਸੰਮੇਲਨ ਹੈ ਜਿਹੜਾ ਇਹਨਾਂ ਨੇ ਹੋਣ ਨਹੀਂ ਸੀ ਦਿੱਤਾ। ਹੁਣ ਜੀ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਇੱਥੋਂ ਧਰਮ ਡਰਦਾ ਕਿੰਨਾ ਹੈ। ਧਰਮ ਨੂੰ ਨਾਸਤਿਕਤਾ ਤੋਂ ਡਰਨਾ ਨਹੀਂ ਚਾਹੀਦਾ, ਕਿਉਂਕਿ ਇੱਥੇ ਉਦੋਂ ਤੋਂ ਹੀ ਹੈ ਜਦੋਂ ਤੋਂ ਮੇਰੇ ਖਿਆਲ ਦੇ ਨਾਲ ਮਨੁੱਖ ਨੇ ਤਰੱਕੀ ਕੀਤੀ ਹੈ, ਮਨੁੱਖ ਨੇ ਸੋਝੀ ਪਾਈ ਹੈ, ਉਦੋਂ ਤੋਂ ਹੀ ਨਾਸਤਿਕਤਾ ਤੇ ਆਸਤਿਕਤਾ ਸਮਾਂਤਰ ਚੱਲਦੀਆਂ ਆਈਆਂ ਨੇ। ਵਿਚਾਰਾਂ ਨੂੰ ਵਿਚਾਰ ਕੱਟਦੇ ਆਏ ਆ, ਪਰ ਇੰਨਾ ਜ਼ਿਆਦਾ ਅਸੀਂ ਇਸ ਦੌਰ ਦੇ ਵਿੱਚ ਭੀੜਾ ਕਰ ਲਿਆ ਵਿਚਾਰਾਂ ਦੇ ਸਪੇਸ ਨੂੰ ਕਿ ਕੋਈ ਆਪਣਾ ਸੰਮੇਲਨ ਜਾਂ ਕੋਈ ਇਸ ਤਰ੍ਹਾਂ ਆਪਣੇ ਵਿਚਾਰ ਹੈ ਜਿਹੜੇ ਉਹ ਅੱਗੇ ਤੋਰ ਨਹੀਂ ਸਕਦਾ। ਤਾਂ ਫਿਰ ਕਹਿਣਾ ਪਵੇਗਾ ਕਿ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਆ ਜਿਸ ਤਰ੍ਹਾਂ ਦੇ ਅਸੀਂ ਬਾਹਰ ਸੁਣਦੇ ਸਾਂ। ਬਾਹਰ ਕੀ ਹੋਇਆ ਕਿ ਤੁਹਾਨੂੰ ਯਾਦ ਹੋਣਾ ਹੈ, ਡਬੋਲਕਰ ਮਾਰ ਦਿੱਤਾ ਗਿਆ। ਉਹ ਬੰਦਾ ਜਿਹੜਾ ਸੀਗਾ ਨਾਸਤਿਕ ਸੀ, ਖੱਬੇ ਪੱਖੀ ਲੇਖਕ ਸੀ, ਜਿਹੜੇ ਭਰਮ ਕਰਮ ਕਾਂਡ ਪਾਉਂਦੇ ਆ, ਜਿਹੜੇ ਲੋਕਾਂ ਨੂੰ ਹੂੰ ਗੁੰਮਰਾਹ ਕਰਦੇ, ਇਹਨਾਂ ਦੇ ਖਿਲਾਫ ਲੜਾਈ ਲੜਦਾ ਸੀ। ਗੋਬਿੰਦ ਪੰਸਾਰੇ ਮਾਰ ਦਿੱਤਾ ਗਿਆ। ਇੱਥੋਂ ਤੱਕ ਕਿ ਭਾਰਤ ਦੇ ਵਿੱਚ ਤੇ ਹਾਲ ਇਹ ਹੈ ਕਿ ਇੱਕ ਬਹੁਤ ਚੋਟੀ ਦਾ ਤਮਲ ਦਾ ਇੱਕ ਨਾਵਲਕਾਰ ਸੀਗਾ, ਉਹਨੂੰ ਆਪਣਾ ਪਰਿਵਾਰ ਜਿਹੜਾ ਲੈ ਕੇ ਸ਼ਹਿਰੋਂ ਭੱਜਣਾ ਪਿਆ ਸੀ, ਕਿਉਂਕਿ ਇਹ ਲੋਕ ਉੱਥੇ ਜਾ ਕੇ ਤੇ ਮਗਰ ਲੱਗ ਗਏ ਸਨ। ਸਿਰਫ ਤੇ ਸਿਰਫ ਉਹਦੀਆਂ ਲਿਖੀਆਂ ਕਿਤਾਬਾਂ ਜਿਹੜੀਆਂ ਸੀ, ਉਹਨਾਂ ਦੀਆਂ ਗੱਲਾਂ ਦਾ, ਉਹਨਾਂ ਦੇ ਸਵਾਲਾਂ ਦਾ ਇਹਨਾਂ ਦੇ ਕੋਲ ਜਵਾਬ ਕੋਈ ਨਹੀਂ ਸੀ। ਇਹ ਜਵਾਬ ਦੇਣ ਦੀ ਥਾਂ ਤੇ ਉਹਨੂੰ ਮੌਤ ਦੇਣ ਤੁਰ ਪਏ। ਤੇ ਉਹਨੇ ਫਿਰ ਲਿਖ ਕੇ ਆਪਣੇ ਫੇਸਬੁੱਕ ਪੇਜ ਤੇ ਪਾਤਾ ਸੀ ਕਿ ਜਿਹੜਾ ਮੁਰਗਨ ਆ ਮਰ ਗਿਆ, ਲੇਖਕ ਮੁਰਗਨ ਜਿਹੜਾ, ਉਹਦੀ ਹੂੰ ਮੌਤ ਹੋ ਗਈ। ਫਿਰ ਹਾਈ ਕੋਰਟ ਨੇ ਨੋਟਿਸ ਲਿਆ ਸੀ ਉਸ ਚੀਜ਼ ਦਾ। ਹਾਈ ਕੋਰਟ ਨੇ ਕਿਹਾ ਕਿ ਨਹੀਂ, ਤੂੰ ਲਿਖ, ਲੇਖਕ ਦੀ ਮੌਤ ਹੋਣੀ ਜਿਹੜੀ ਹੈ ਉਹ ਸਮਾਜ ਦੀ ਮੌਤ ਹੋਣੀ ਹੈ, ਤੂੰ ਲਿਖ, ਤੂੰ ਅੱਜ ਤੋਂ ਜਿੰਦਾ ਹੈ। ਤੇ ਫਿਰ ਇਹ ਇਤਿਹਾਸ ਦੇ ਵਿੱਚ ਦਰਜ ਹੈ ਕਿ ਹਾਈ ਕੋਰਟ ਨੇ ਇੱਕ ਲੇਖਕ ਨੂੰ ਜਿੰਦਾ ਕੀਤਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਨੌਬਤਾਂ ਆਉਣੀਆਂ ਨਹੀਂ ਚਾਹੀਦੀਆਂ। ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਚੱਲ ਪਿਆ ਫਿਰ ਬਹੁਤ ਔਖਿਆਈ ਹੋਏਗੀ। ਇਹਨਾਂ ਨੂੰ ਰੋਕਣਾ ਚਾਹੀਦਾ, ਇਹਨਾਂ ਨੂੰ ਥੰਮਣਾ ਚਾਹੀਦਾ। ਠੀਕ ਆ, ਵਿਚਾਰ ਆਪਦੀ ਜਗ੍ਹਾ, ਦਲੀਲ ਆਪਦੀ ਜਗ੍ਹਾ, ਤਰਕ ਆਪਦੀ ਜਗ੍ਹਾ, ਪਰ ਜੇ ਵਿਚਾਰਾਂ ਨੂੰ ਇਸ ਤਰ੍ਹਾਂ ਗਲ ਘੁੱਟ ਕੇ ਮਾਰਨ ਲੱਗ ਪਏ, ਇੱਕ ਦੂਜੇ ਦੇ ਇਹ ਵਿਚਾਰ ਜਿਹੜੇ ਵੱਢਣ ਲੱਗ ਪਏ, ਟੁੱਕ ਲੱਗ ਪਏ, ਤੇ ਫਿਰ ਗੱਡੀ ਹੈ ਜਿਹੜੀ ਉਹ ਲੀਓ ਲੱਥ ਜਾਏਗੀ। ਜੀ ਜੀ ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਕਿਸੇ ਵੀ ਵੇਲੇ ਲੱਗ ਸਕਦਾ ਹੈ ਚੋਣ ਜ਼ਾਬਤਾ? ਚੋਣ ਜ਼ਾਬਤਾ ਕਿਸੇ ਵੇਲੇ ਵੀ ਲੱਗ ਸਕਦਾ ਹੈ। ਚੋਣ ਕਮਿਸ਼ਨਰਾਂ ਦੀ ਜਿਹੜੀ ਮੀਟਿੰਗ ਹੈ, ਮੁੱਖ ਚੋਣ ਕਮਿਸ਼ਨ ਦੀ ਪ੍ਰਧਾਨਗੀ ਹੇਠੋਂ ਕੱਲ੍ਹ ਨੂੰ ਦਿੱਲੀ 'ਚ ਹੋਣ ਜਾ ਰਹੀ ਹੈ। ਦੱਸਦੇ ਕਿ ਉਹ ਤਿਆਰੀਆਂ ਦੀ ਜਿਹੜੀ ਹੈ ਉਹ ਅੰਤਮ ਮੀਟਿੰਗ ਹੋਏਗੀ। ਉਹਦੇ 'ਚ ਸਾਰੀ ਰੂਪ ਰੇਖਾ ਜਿਹੜੀ ਮਿਥ ਲਈ ਜਾਏਗੀ। ਤਿਆਰੀਆਂ ਦਾ ਜਿਹੜਾ ਫਾਈਨਲ ਜਾਇਜ਼ਾ ਲੈਣ ਤੋਂ ਬਾਅਦ ਹੋ ਸਕਦਾ ਹੈ ਉੱਥੇ ਹੀ ਜਿਹੜਾ ਚੋਣ ਜ਼ਾਬਤਾ ਉਹ ਨਾਫਿਜ਼ ਕਰ ਦਿੱਤਾ ਜਾਵੇ, ਐਲਾਨ ਕਰ ਦਿੱਤਾ ਜਾਵੇ, ਜਾਂ ਇਹ ਹੋ ਸਕਦਾ ਕਿ ਇੱਕ ਅੱਧ ਦਿਨ ਦਾ ਫਰਕ ਪੈ ਜਾਵੇ, ਅੰਤਰਾਲ ਪੈ ਜਾਵੇ, ਪਰ ਬਹੁਤਾ ਹੁਣ ਲੰਮਾ ਸਮਾਂ ਬਚਦਾ ਨਹੀਂ ਹੈ। ਅਸੀਂ ਉਮੀਦ ਵੀ ਇਹੋ ਕਰਦੇ ਸਾਂ ਤੇ ਅੱਜ ਹੋਇਆ ਵੀ ਉਹ ਹੈ। ਨਰਿੰਦਰ ਮੋਦੀ ਦੀ ਜਿਹੜੀ ਲਖਨਊ ਵਾਲੀ ਰੈਲੀ ਸੀ ਅੱਜ ਸਮਾਪਤ ਹੋਈ ਹੈ ਤੇ ਨਾਲ ਦੀ ਨਾਲ ਮੁੱਖ ਚੋਣ ਕਮਿਸ਼ਨਰ ਨੇ ਇਹ ਕਹਿ ਦਿੱਤਾ ਕਿ ਸਾਰੇ ਚੋਣ ਕਮਿਸ਼ਨਰ ਹੈ ਜਿਹੜੇ ਸਟੇਟਾਂ ਦੇ, ਉਹ ਆਓ ਦਿੱਲੀ ਦੇ ਵਿੱਚ। ਤੇ ਜਦੋਂ ਦਿੱਲੀ 'ਚ ਸੱਦ ਲਿਆ, ਇਹਦਾ ਮਤਲਬ ਹੈ ਕਿ ਤਿਆਰੀਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ। ਕੱਲ ਨੂੰ ਐਲਾਨ ਹੋ ਸਕਦਾ ਹੈ। ਹਾਂ, ਕੱਲ ਦੀ ਜਗ੍ਹਾ ਪਰਸੋਂ ਤੱਕ ਹੋ ਸਕਦਾ, ਪਰ ਕੁਝ ਘੰਟਿਆਂ ਬਾਅਦ ਜਿਹੜਾ ਚੋਣ ਜ਼ਾਬਤਾ ਲੱਗਣਾ ਤੈਅ 5 ਸਟੇਟਾਂ ਦੇ ਵਿੱਚ। ਦੂਜੇ ਪਾਸੇ ਮੈਂ ਦੱਸ ਦੇਵਾਂ ਕਿ ਜਿਹੜੀ ਲੰਘੀ ਰਾਤ ਆ, ਉਹ ਲੰਘੀ ਰਾਤ ਦੇ ਵਿੱਚ 1200 CRPF ਦੇ ਜਵਾਨ ਆ ਜਿਹੜੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਉਤਰੇ ਆ। ਔਰ ਉਹ ਉਤਰੇ ਇਸੇ ਕਰਕੇ ਕਿ ਉਹਨਾਂ ਨੇ ਇਸ ਚੋਣ ਪ੍ਰਕਿਰਿਆ ਨੂੰ ਨੇਪਰੇ ਚੜਾਉਣਾ ਹੈ। ਉਹਨਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ। ਇਹ ਪਹਿਲੀ ਵਾਰੀ ਹੋਇਆ ਹੈ ਪੰਜਾਬ ਦੇ ਵਿੱਚ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲੇ ਕੇਂਦਰੀ ਵਾਲੇ ਜਿਹੜੇ ਉਹ ਇੱਥੇ ਆ ਗਏ ਹੋਣ। ਔਰ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਨਾਰਕੋਟਿਕਸ ਦੇ ਅਧਿਕਾਰੀ 43 ਜਿਹੜੇ ਬਤੌਰ ਨਿਗਰਾਨ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਸਟੇਟ ਦੇ ਵਿੱਚ ਭੇਜੇ ਹੋਣ ਕੇਂਦਰ ਨੇ, ਇਹ ਵੀ ਪਹਿਲੀ ਵਾਰ ਹੋ ਰਿਹਾ। ਸੋ ਚੋਣ ਜ਼ਾਬਤਾ ਲਗਭਗ ਤੈਅ ਆ, ਉਡੀਕਾਂ ਦੀਆਂ ਘੜੀਆਂ ਜਿਹੜੀਆਂ ਖਤਮ ਆ। ਔਰ ਇਹ ਚੋਣ ਜ਼ਾਬਤਾ ਜਿਹੜਾ ਮੇਰੇ ਖਿਆਲ ਦੇ ਨਾਲ
ਕੱਲਾ ਚੋਣ ਜ਼ਾਬਤਾ ਸਿਰਫ ਅਫਸਰਸ਼ਾਹੀਆਂ ਦੀ ਜਿਹੜੀ ਕੁੱਟਦੀ ਸੰਘੀ ਹੈ ਉਹਦੇ ਤੋਂ ਉਹਨਾਂ ਦੀ ਜਾਨ ਨਹੀਂ ਛਡਾਏਗਾ, ਬਲਕਿ ਜਿਹੜਾ ਸਾਇਲੈਂਟ ਵੋਟਰ ਆ ਜਾਂ ਜਿਹੜਾ ਵੋਟਰ ਥੋੜਾ ਜਿਹਾ ਤਰਬਕਦਾ ਲੀਡਰਾਂ ਤੋਂ, ਲੀਡਰਾਂ ਦੇ ਡੰਡੇ ਤੋਂ, ਉਹ ਵੀ ਹੁਣ ਖੁੱਲ ਕੇ ਬੋਲੇਗਾ ਤਾਂ ਜਿਹੜੇ ਸਮੀਕਰਨ ਹੈ ਉਹ ਥੋੜੇ ਥੋੜੇ ਧੁੰਦੂਕਾਰਾਂ ਚੋਂ ਨਿਕਲ ਕੇ ਉਹ ਸਾਫ਼ ਹੋਣਗੇ ਤੇ ਫਿਰ ਅੰਦਾਜ਼ਾ ਲਾਇਆ ਜਾ ਸਕੇਗਾ ਕਿ ਇਸ ਦੌੜ 'ਚ ਕਿਹੜਾ ਅੱਗੇ ਹੈ ਤੇ ਕਿਹੜਾ ਪਛਾੜੀ ਹੈ। ਜੀ 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 ਬਿਲਕੁਲ ਜੀ। ਇੰਨਾ ਵਿਆਹ ਤਾਂ ਮੈਨੂੰ ਲੱਗਦਾ ਲੋਕਾਂ ਨੂੰ ਚਾਅ ਜਿਹੜਾ ਵਿਆਹ ਦਾ ਨਹੀਂ ਹੁੰਦਾ ਜਿੰਨਾ ਚੋਣ ਜ਼ਾਬਤੇ ਦਾ ਹੋਇਆ ਪਿਆ ਆ। ਅਗਲੀ ਆਪਾਂ ਜਾਂਦੇ ਜਾਂਦੇ ਗੱਲ ਕਰ ਲਈਏ ਵੀ ਅਰਦਾਸ ਮਾਮਲੇ 'ਚ 8 ਜਨਵਰੀ ਨੂੰ ਸਿੰਘ ਸਾਹਿਬਾਨ ਲੈਣਗੇ ਫੈਸਲਾ। ਦੇਖੋ, ਇਹ ਪਹਿਲਾਂ ਕਹਿੰਦੇ ਸੀ 15 ਦਿਨਾਂ ਤੱਕ ਰਿਪੋਰਟ ਲਵਾਂਗੇ, ਕਰਾਂਗੇ, ਉਹ ਕਰਾਂਗੇ, ਜੋ ਕਰਾਂਗੇ, ਪਰ ਹੁਣ ਇਹਨਾਂ ਨੇ 8 ਜਨਵਰੀ ਨੂੰ ਰੱਖ ਦਿੱਤਾ ਕਿ ਅੰਤਮ ਫੈਸਲਾ ਜਿਹੜਾ ਸਿੰਘ ਸਾਹਿਬਾਨ ਲੈ ਲੈਣ। ਉਹ ਸ਼ਾਇਦ ਇਸ ਕਰਕੇ ਕਿਉਂਕਿ ਮੁਤਵਾਜ਼ੀ ਜਥੇਦਾਰ ਹੈ ਜਿਹੜੇ, ਉਹਨਾਂ ਨੇ ਇਹਨਾਂ ਨੂੰ 9 ਨੂੰ ਤਲਬ ਕੀਤਾ ਹੋਇਆ। ਹੁਣ ਇਹ ਕੋਈ ਹੋਰ ਨਾ ਪੰਗਾ ਪਾ ਲੈਣ, ਇਸ ਕਰਕੇ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਇਸ ਪੰਗੇ ਨੂੰ ਨਿਪਟਾਉਣ ਦਾ ਜਿਹੜਾ ਉਹ ਯਤਨ ਕੀਤਾ ਹੈ। ਪਰ ਦੂਜੇ ਪਾਸੇ ਨਾਲ ਦੀ ਨਾਲ ਹੀ ਜਦੋਂ ਕੱਲ ਮੁਤਵਾਜ਼ੀ ਜਥੇਦਾਰਾਂ ਨੇ ਮਲੂਕਾ ਤੇ ਦੂਸਰਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸੀ ਜਗਤਾਰ ਸਿੰਘ, ਉਹਨੂੰ ਤਲਬ ਕੀਤਾ ਤੇ ਉਦੋਂ ਨਾਲ ਦੀ ਨਾਲ ਹੀ ਗ੍ਰਿਫਤਾਰੀਆਂ ਹੋਣੀਆਂ ਵੀ ਸ਼ੁਰੂ ਹੋ ਗਈਆਂ ਉਹਨਾਂ ਦੀਆਂ। ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਦੂਜੇ ਮੁਤਵਾਜ਼ੀ ਜਥੇਦਾਰ ਆ ਉਹਨਾਂ ਨੂੰ ਵੀ ਲੱਭਦੇ ਫਿਰਦੇ, ਉਹ ਵੀ ਰੂਪੋਸ਼ ਹੋਏ ਫਿਰਦੇ ਆ। ਹੁਣ ਦੇਖੋ, ਉਹ ਤੇ ਰੂਪੋਸ਼ ਹੋਏ ਪਏ, ਇੱਕ ਜੇਲ੍ਹ 'ਚ ਬੈਠਾ ਹੈ 9 ਤਰੀਕ ਨੂੰ, ਹੁਣ ਤਲਬ ਪਤਾ ਨਹੀਂ ਉਹਨਾਂ ਨੂੰ, ਇਹਨੂੰ ਕੌਣ ਕਰੇਗਾ, ਇਹ ਕਿਹਦੇ ਕੋਲ ਜਾਣਗੇ ਜੇ ਇਹਨਾਂ ਨੇ ਜਾਣਾ ਵੀ ਹੋਇਆ, ਜਾਂ ਤੇ ਜੇਲ੍ਹ ਦੇ ਵਿੱਚ ਚਲੇ ਜਾਣ, ਜਾ ਕੇ ਉੱਥੇ ਤਲਬ ਹੋ ਜਾਣ। ਦੂਜੇ ਪਾਸੇ ਜਿਹੜੇ ਇਧਰਲੇ ਜਥੇਦਾਰ ਆ, ਉਹ ਕਿਹੜਾ, ਉਹਨਾਂ ਦਾ ਕਿਹੜਾ ਕੰਮ ਸੌਖਾ। ਉਹ ਹੁਣ ਪਟਨਾ ਸਾਹਿਬ ਚੱਲੇ ਆ ਤੇ ਉਹ ਕਹਿੰਦੇ ਅਸੀਂ ਜਾਣਾ ਜ਼ਰੂਰ ਆ। ਸਵਾਲ ਹੈ ਜਿਹੜਾ ਉਹ ਇੱਥੇ ਵੀ ਛਵੀ ਦਾ। ਸੋ ਉਹਨਾਂ ਦੇ ਲਈ 400 ਟਾਸਕ ਫੋਰਸ ਦਾ ਮੈਂਬਰ ਪਹਿਲਾਂ ਉੱਥੇ ਭੇਜਿਆ ਗਿਆ ਕਿ ਜਥੇਦਾਰਾਂ ਨੇ ਮੱਥਾ ਟੇਕਣਾ, ਤੁਸੀਂ ਇਹਦਾ ਧਿਆਨ ਰੱਖਿਓ। ਉਹ 400 ਬੰਦਾ ਜਿਹੜਾ ਉੱਥੇ ਜਾ ਕੇ ਬੈਠਾ ਪਰਸੋਂ ਦਾ, ਹੁਣ ਇਹਨਾਂ ਨੇ ਇੱਧਰੋਂ ਜਾਣਾ। ਸੋ ਜਥੇਦਾਰਾਂ ਦੇ ਵੀ ਇੱਥੇ ਜਥੇਦਾਰੀ ਹੈ ਜਿਹੜੀ ਉਹ ਕਮਾਲ ਦੇ ਲਲਨ ਲਾਈ ਜਾਂਦੀ ਆ। ਦੂਜੇ ਪਾਸੇ ਜੇ ਦੇਖੀਏ ਤੇ ਸਿਕੰਦਰ ਸਿੰਘ ਮਲੂਕਾ ਜਿਹੜਾ ਉਹ ਜਿਹੜੇ ਉਹ ਭਾਲਦਾ ਫਿਰਦਾ ਸੀ, ਰਿਕਾਰਡ ਲੱਭਦਾ ਫਿਰਦਾ ਸੀ, ਇਲਾਹਾਬਾਦ ਭੇਜੀ ਟੀਮ ਇੱਥੇ ਉੱਥੇ, ਉਹਦੇ 'ਚੋਂ ਉਹਨੂੰ ਕੱਖ ਨਹੀਂ ਨਿਕਲਿਆ। ਉਹਨੂੰ ਹੁਣ ਜਾਣਾ ਤੇ ਪਏਗਾ, ਔਰ ਜਾਣਾ ਵੀ ਪਏਗਾ ਤੇ ਮੇਰੇ ਖਿਆਲ ਦੇ ਨਾਲ ਜੋ ਉਹਨੂੰ ਕੋਈ ਮਾੜਾ ਮੋਟਾ ਉੱਥੇ ਭੁਗਤਣਾ ਪਿਆ ਉਹ ਭੁਗਤਣਾ ਵੀ ਪਏਗਾ। ਤੇ ਮੇਰੇ ਖਿਆਲ ਦੇ ਨਾਲ ਇਹ ਕੰਮ ਇਹਨਾਂ ਦਾ ਸੌਖਾ ਹੀ ਆ, ਕਿਉਂਕਿ ਜਦੋਂ ਬਿਕਰਮਜੀਤ ਸਿੰਘ ਮਜੀਠੀ ਵਾਲਾ ਰੌਲਾ ਪਿਆ ਉਦੋਂ ਵੀ ਤੇ ਉਹਨੇ ਆਪ ਹੀ ਆਖਿਆ ਸੀ ਕਿ ਮੈਂ ਉਹਨੂੰ ਤਿਆਰ ਆ, ਮੈਨੂੰ ਸੱਦੋ। ਤੇ ਇਹ ਵੀ ਮੇਰੇ ਖਿਆਲ ਦੇ ਨਾਲ ਬੇਸ਼ੱਕ ਇਹਨਾਂ ਨੇ ਕਿਹਾ ਨਹੀਂ ਮੂੰਹ, ਪਰ ਅੰਦਰ ਖਾਤੇ ਟੈਲੀਫੋਨ ਕਰਕੇ ਜ਼ਰੂਰ ਕਿਹਾ ਹੋਏਗਾ ਕਿ ਕੰਮ ਜਲਦੀ ਨਿਬੇੜੋ, ਕਿਉਂਕਿ ਲੋਕਾਂ ਦੇ ਵਿੱਚ ਜਾਣਾ ਹੈ। ਜੇ ਇਸ ਮੂੰਹ ਨਾਲ ਗਏ ਤੇ ਲੋਕਾਂ ਨੇ ਮੂੰਹ ਨਹੀਂ ਲਾਉਣਾ, ਘੱਟੋ ਘੱਟ ਲੋਕਾਂ ਦੇ ਵਿੱਚ ਵੜਨ ਜੋਗਾ ਕਰੋ ਜਥੇਦਾਰ ਜੀ। ਜੇ ਤੁਸੀਂ ਕੰਮ ਨਾ ਆਏ ਤੇ ਫਿਰ ਇਸ ਮੁਸ਼ਕਲ ਘੜੀ 'ਚ ਕੰਮ ਆਏਗਾ ਕੌਣ? ਜੀ 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 ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ। ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।